ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਇਸ ਦੇ ਨਾਲ ਟੇਰਕੇਨਾ ਇਮੀਗ੍ਰੇਸ਼ਨ ਲਾ ਫਰਮ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟੇਰਕੇਨਾ 415 909 0503। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ ਮੰਜਲ, ਕਲੋਵਿਸ, ਪ੍ਰੀਤਮ, ਪਰਮਜੀਤ ਸਿੰਘ ਦਿਓਲ, ਫਰੈਜ਼ਨੋ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ, ਸਨੀ ਪੁਰੇਵਾਲ, ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਜਰਨੈਲ ਸਿੰਘ ਜੌਹਲ, ਹਰਨੇਕ ਸਿੰਘ ਪਾਬਲਾ ਰੈਂਟਨ ਵਾਸ਼ਿੰਗਟਨ, ਓਂਕਾਰ ਸਿੰਘ ਫਰੈਜ਼ਨੋ, ਸਰਬਜੀਤ ਸਿੰਘ Rendon Gas and Food Elko Nevada, Karamveer Singh Turlock, Harjeet Singh Lathrop, Antelope Truck Stop Burns, Wyoming, Gurpal Singh Hill, Sacramento, Sevak Singh Hollister, Binder Taliwal, Major Sidhu, Gurmail Liddar, Bakersfield, Dharam Singh, Kuldeep Singh Sangha, Bakersfield। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸਭ ਤੋਂ ਪਹਿਲਾਂ ਜੇ ਆਪਾਂ ਰਸ਼ੀਆ ਦੀ ਗੱਲ ਕਰਦੇ ਜਾਈਏ, ਯੂਕਰੇਨ ਵਾਲਿਆਂ ਨੇ ਰਸ਼ੀਆ ਦੇ ਇਨਸਾਈਡ ਜਾ ਕੇ ਜਿਹੜਾ ਉਹਨਾਂ ਦਾ 에ਅਰਵੇਸ ਆ ਉੱਥੇ ਡਰੋਨ ਦੇ ਨਾਲ ਅਟੈਕ ਕੀਤਾ ਹੈਗਾ ਆ। ਤੇ ਕਹਿੰਦੇ ਉੱਥੋਂ ਸਿਰਫ 150 ਮੀਲ ਦੂਰ ਹੀ ਉਹਨਾਂ ਦਾ ਨਿਊਕਲੀਅਰ ਜੋ ਪਲਾਂਟ ਉਹ ਹੈਗੇ ਆ। 에ਅਰਫੀਲਡ ਕਰਸਕ ਜੋ ਸਾਊਥ ਵੈਸਟ ਰਸ਼ੀਆ ਦੇ ਵਿੱਚ ਆ, ਉੱਥੇ ਪੂਰੀ ਤਰ੍ਹਾਂ ਅੱਗ ਲੱਗ ਗਈ ਹੈ। ਉੱਥੇ ਦੇ ਰੀਜਨਲ ਗਵਰਨਰ ਰੋਮਨ ਸਟਾਰੋਵੋਇਟ ਉਹਨਾਂ ਨੇ ਦੱਸਿਆ ਹੈਗਾ ਆ। ਇੱਕ ਨਹੀਂ ਕਹਿੰਦੇ ਇੱਕ ਤੋਂ ਵੱਧ ਅਟੈਕ ਯੂਕਰੇਨ ਵੱਲੋਂ ਕੀਤੇ ਗਏ ਹੈਗੇ ਆ। ਸੋ ਇਹਦੇ ਨਾਲ ਇਹ ਲੱਗ ਰਿਹਾ ਭਈ ਲੜਾਈ ਹੋਰ ਤੇਜ਼ ਹੋ ਰਹੀ ਹੈਗੀ ਆ। ਇਸ ਤੋਂ ਬਿਨਾਂ ਹੋਰ ਵੀ ਐਕਸਪਲੋਜ਼ਨਸ ਈਗਲਸ 에ਅਰਵੇਸ ਜੋ ਆਊਟਸਾਈਡ ਹੈਗਾ ਸਿਟੀ ਆਫ ਸਾਰਾਟੋਵ ਤੇ ਰਾਜ਼ੀਆਨ ਜਿਹੜਾ 125 ਮੀਲ ਸਾਊਥ ਵੈਸਟ ਆਫ ਮਾਸਕੋ ਆ, ਜਦ ਕਿ ਹੰਡਰਡਸ ਆਫ ਮੀਲ ਯੂਕਰੇਨ ਤੋਂ ਪਰਾਂ ਹੈਗਾ ਆ, ਉੱਥੇ ਅਟੈਕ ਕੀਤਾ ਗਿਆ ਹੈਗਾ। ਈਗਲਸ ਜੋ ਵੇਸ ਆ ਉੱਥੇ ਰਸ਼ੀਆ ਦੇ ਸਟ੍ਰੈਟੇਜਿਕ ਬੋਮਿੰਗ ਫਲੀਟ ਹੈਗੇ ਆ, ਜਿਹੜੇ TU-160 ਤੇ TU-95 ਪਲੇਨਸ ਆ, ਫਾਈਟਰ ਪਲੇਨਸ ਉਹਨਾਂ ਦੇ ਹੈਗੇ ਆ। ਸੋ ਉੱਥੇ ਜਾ ਕੇ ਉਹਨਾਂ ਨੇ ਯੂਕਰੇਨ ਵਾਲਿਆਂ ਨੇ ਆਪਣੇ ਡਰੋਨ ਦੇ ਨਾਲ ਅਟੈਕ ਕੀਤਾ ਹੈ। ਜੀ ਬਿਲਕੁਲ। ਸੋ ਰੂਸ ਦੇ ਅੰਦਰ ਵੜ ਕੇ ਜਿਹੜਾ ਇਹ ਇਹਨਾਂ ਨੇ ਹਮਲੇ ਜਿਹੜੇ ਕੀਤੇ ਆ, ਕੁਰਕਸ ਜਿਹੜਾ ਇਲਾਕਾ ਆ ਉੱਥੇ ਦੇ 에ਅਰਫੀਲਡ ਆ, ਉੱਥੇ ਉਹ ਜਾ ਕੇ ਸੋ ਕਹਿੰਦੇ ਵੀ ਇੱਦਾਂ ਦੇ ਹੋਰ ਧਮਾਕੇ ਵੀ ਜਿਹੜੇ ਪਹਿਲਾਂ ਵੀ ਸੁਣੇ ਗਏ ਸੀ। ਉੱਦਾਂ ਯੂਕਰੇਨ ਨੇ ਸਿੱਧੀ ਜ਼ਿੰਮੇਵਾਰੀ ਤਾਂ ਜਿਹੜੀ ਉਹ ਨਹੀਂ ਲਈ, ਪਰ ਕਹਿੰਦੇ ਉਹਨਾਂ ਦੇ ਕੁਛ ਅਧਿਕਾਰੀ ਹੱਸਦੇ ਹੋਏ ਜਿਹੜੇ ਆ ਉਹ ਇਹ ਆਖ ਰਹੇ ਸੀਗੇ ਵੀ ਇਹਨਾਂ ਸਾਰੇ ਹਮਲਿਆਂ ਦੇ ਪਿੱਛੇ ਉਹਨਾਂ ਦੀ ਮਿਲਟਰੀ ਦਾ ਜਿਹੜਾ ਉਹ ਹੱਥ ਹੈਗਾ ਆ। ਸੋ ਕਹਿੰਦੇ ਵੀ ਰੂਸ ਵਾਲਿਆਂ ਨੇ ਜਿਹੜਾ ਡਿਫੈਂਸ ਮਿਨਿਸਟਰੀ ਨੇ ਉਹਨਾਂ ਨੇ ਯੂਕਰੇਨ ਦੇ ਉੱਤੇ ਹੀ ਇਸ ਦੇ ਦੋਸ਼ ਲਗਾਏ ਨੇ ਇਹਨਾਂ ਦੋਨਾਂ ਹਮਲਿਆਂ ਦੇ ਲਈ। ਤੇ ਨਾਲ ਉਹਨਾਂ ਨੇ ਕਿਹਾ ਵੀ 3 ਜਿਹੜੇ ਮੇਨਟੇਨੈਂਸ ਪਰਸਨਲ ਆ ਉਸ ਦੇ ਵਿੱਚ ਮਾਰੇ ਗਏ ਆ ਤੇ 2 ਜਿਹੜੇ ਜਹਾਜ਼ ਆ ਉਹ ਨੁਕਸਾਨੇ ਗਏ ਨੇ। ਸੋ ਕਹਿੰਦੇ ਵੀ ਇਹ ਚੀਜ਼ ਤੋਂ ਬਾਅਦ ਦੇ ਵਿੱਚ ਹੁਣ ਦੇਖਣਾ ਹੋਊਗਾ ਕੀ ਬਣਦਾ ਹੈ, ਕਿਉਂਕਿ ਯੂਕਰੇਨ ਦੇ ਵਿੱਚ ਆਲਰੇਡੀ ਕਈ ਬਲੈਕਆਊਟ ਜਿਹੜੇ ਹਰਜੋਤ ਸਿੰਘ ਜੀ ਚੱਲ ਰਹੇ, ਕਿਉਂਕਿ ਇਹਨਾਂ ਦੀ ਪਾਵਰ ਗ੍ਰਿਡ ਦੇ ਉੱਤੇ ਰੂਸ ਨੇ ਬਹੁਤ ਸਾਰੇ ਹਮਲੇ ਪਹਿਲਾਂ ਪਿਛਲੇ ਮਹੀਨਿਆਂ ਦੇ ਵਿੱਚ ਜਿਹੜੇ ਕੀਤੇ ਆ, ਜਿਹਦੇ ਕਰਕੇ ਉਸ ਦਾ ਕਾਫੀ ਹਾਲਾਤ ਜਿਹੜੇ ਉਹ ਮਾੜੇ ਨੇ ਤੇ ਠੰਡ ਉੱਥੇ ਸਿਖਰਾਂ ਦੀ ਪੈਂਦੀ ਆ ਤੇ ਬਗੈਰ ਜਿਹੜੇ ਕਹਿ ਸਕਦੇ ਹਾਂ ਹਰਜੋਤ ਸਿੰਘ ਜੀ ਬਿਜਲੀ ਤੋਂ ਐਨਰਜੀ ਤੋਂ ਉਹਨਾਂ ਦੇ ਲਈ ਕਾਫੀ ਮੁਸ਼ਕਲ ਜਿਹੜਾ ਉਹ ਹੁੰਦਾ ਆ। ਕੁਝ ਸੈਟੇਲਾਈਟ ਇਮੇਜਸ ਆਈਆਂ ਨੇ ਜਿਹੜੇ ਐਂਜਲਸ 에ਅਰਬੇਸ ਰੂਸ ਦੇ ਵਿੱਚ ਜਿਹੜਾ ਹੈਗਾ ਆ ਤੇ ਉੱਥੇ ਦੇਖੇ ਜਾ ਸਕਦੇ ਆ ਵੀ ਕੁਛ ਕੁ ਜਿੱਦਾਂ ਕਹਿ ਲਓ ਵੀ ਜਿੱਦਾਂ ਤੁਸੀਂ ਦੱਸਿਆ ਜਾ ਰਿਹਾ ਵੀ ਡਰੋਨ ਦੇ ਨਾਲ ਜਿਹੜੇ ਹਮਲੇ ਹੋਏ ਆ ਵੀ ਉਸ ਦੇ ਨਾਲ ਕੁਛ ਨੁਕਸਾਨ ਜਿਹੜਾ ਉੱਥੇ ਪਹੁੰਚਿਆ ਹੈਗਾ ਆ। ਕੋਈ ਬਹੁਤ ਜ਼ਿਆਦਾ ਭਾਰੀ ਨੁਕਸਾਨ ਹੋਇਆ ਹੋਵੇ ਉੱਦਾਂ ਦੀ ਕੋਈ ਤਸਵੀਰ ਜਿਹੜੀ ਆ ਉਹ ਸਾਹਮਣੇ ਅਜੇ ਨਜ਼ਰ ਨਹੀਂ ਆ ਰਹੀ। ਜਿਹੜਾ ਈਗਲ ਬੇਸ ਆ 에ਅਰਵੇਸ ਉਹਨਾਂ ਦਾ, ਉੱਥੇ ਰਸ਼ੀਆ ਦੀਆਂ ਲੌਂਗ ਰੇਂਜ ਐਵੀਏਸ਼ਨਸ ਜੋ ਵੈਸਟਰਨ ਰਸ਼ੀਆ ਦੇ ਹੈਗੇ ਆ ਉਹ ਹੈਗੀਆਂ ਆ ਮਿਜ਼ਲਸ ਜਾਂ ਉਹਨਾਂ ਦੇ ਜੋ 에ਅਰਪਲੇਨ ਆ ਤੇ 30 ਦੇ ਕਰੀਬ ਹੈਵੀ ਬੰਬਰਸ ਹੈਗੇ ਆ ਜੋ ਬੰਬ ਕਰ ਸਕਦੇ ਆ। ਤੇ ਯੂਕਰੇਨ ਦੇ ਨੇ ਆਲਰੇਡੀ ਖਰਸਨ ਨੂੰ ਲਿਬਰੇਟ ਕਰ ਰਿਹਾ ਰਸ਼ੀਅਨ ਫੋਰਸਿਸ ਤੋਂ, ਤੇ ਉਸ ਤੋਂ ਬਾਅਦ ਇਹ ਜਿਹੜਾ ਆ ਵੱਡਾ ਅਟੈਕ ਯੂਕਰੇਨ ਵੱਲੋਂ ਕੀਤਾ ਗਿਆ। ਈਵਨ ਦੋ ਕਹਿੰਦੇ ਵੀ ਇਹਦੇ ਨਾਲ ਇੰਨਾ ਜ਼ਿਆਦਾ ਨੁਕਸਾਨ ਨਹੀਂ ਹੋਇਆ, ਲਾਈਟ ਡੈਮੇਜ ਹੋਇਆ, ਪਰ ਇਸ ਤਰ੍ਹਾਂ ਕਰਨਾ ਰਸ਼ੀਆ ਦੇ ਲਈ ਇੱਕ ਬਹੁਤ ਵੱਡਾ ਹੁਣ ਚੈਲੰਜ ਬਣ ਗਿਆ। ਇਹ ਇੰਸਟੀਚਿਊਟ ਫਾਰ ਸਟੱਡੀ ਆਫ ਵਾਰ, ਇਹ US ਬੇਸਡ ਮਿਲਟਰੀ ਥਿੰਕ ਟੈਂਕ ਆ,
ਉਹਨਾਂ ਨੇ ਦੱਸਿਆ ਹੈਗਾ। ਹੂੰ, ਹੂੰ, ਕਹਿੰਦੇ ਭਈ ਇਹ ਜੇ ਰਸ਼ੀਆ ਅਸੈਸ ਕਰੇ ਇਸ ਇੰਸੀਡੈਂਟ ਨੂੰ ਤੇ ਇਹ ਇੱਕ ਡੈਲੀਬਰੇਟ ਅਟੈਕ ਸੀ ਤੇ ਇਹ ਇੱਕ ਬਹੁਤ ਸਟ੍ਰੈਟਜੀਕਲੀ ਸਿਗਨੀਫੀਕੈਂਟ ਫੇਲਿਅਰ ਹੈਗਾ ਰਸ਼ੀਅਨ ਫੋਰਸਿਸ ਦਾ, ਕਿਉਂਕਿ ਉਹ ਆਪਣੇ ਆਪ ਨੂੰ ਪ੍ਰੋਟੈਕਟ ਨਹੀਂ ਕਰ ਸਕੇ। ਸੋ ਇਹ ਇੱਕ ਹੁਣ ਚੰਗਾ ਝਟਕਾ ਦਿੱਤਾ ਯੂਕਰੇਨ ਵਾਲਿਆਂ ਨੇ। ਹੂੰ, ਹੂੰ, ਤੇ ਹੂੰ, ਯੂਕਰੇਨ ਵਾਲਿਆਂ ਨੇ ਆਲਰੇਡੀ ਕਹਿੰਦੇ ਵੀ ਆਪਣੀ ਅੱਧੀ ਤੋਂ ਵੱਧ ਜੋ ਧਰਤੀ ਆ ਉਹ ਰਸ਼ੀਆ ਨੇ ਜਿਹੜੀ ਸੀਜ਼ ਕੀਤੀ ਸੀ, ਆਪਣੇ ਕਬਜ਼ੇ 'ਚ ਲੈ ਲਈ ਸੀ, ਉਹ ਆਲਰੇਡੀ ਛਡਾ ਲਈ ਹੈਗੀ ਆ। ਹੂੰ। ਬ੍ਰਿਟਿਸ਼ MOD ਨੇ ਇੱਕ ਸੋਮਵਾਰ ਨੂੰ ਦੱਸਿਆ ਆ, ਕਹਿੰਦੇ ਵੀ ਰਸ਼ੀਆ ਦੇ ਕੋਲ ਸਿਰਫ 18% ਹੁਣ ਯੂਕਰੇਨ ਦੀ ਜੋ ਧਰਤੀ ਆ, ਲੈਂਡ ਆ, ਉਹਦਾ ਕੰਟਰੋਲ ਆ। ਜੀ, ਜੀ। ਹੁਣ ਤੁਸੀਂ ਦੇਖੋ ਕੀ ਹੁੰਦਾ ਆ ਹਰਜੋਤ ਸਿੰਘ ਜੀ, ਰੂਸ ਨੇ ਅਜਿਹੇ ਇੱਕ ਹਮਲੇ ਹੋਣ ਤੋਂ ਬਾਅਦ ਦੇ ਵਿੱਚ ਪਿਛਲੀ ਜੀ ਮੈਨੂੰ ਯਾਦ ਆ, ਉਹਨਾਂ ਨੇ ਤਾਬੜਤੋੜ ਕਈ ਦਿਨ ਲਗਾਤਾਰ ਮਿਜ਼ਾਈਲਾਂ ਦੇ ਨਾਲ ਹਮਲੇ ਜਿਹੜੇ ਯੂਕਰੇਨ ਦੇ ਉੱਤੇ ਕੀਤੇ ਸੀਗੇ। ਇਹਨਾਂ ਨੂੰ ਵੀ ਬਰੇਸ ਕਰਨਾ ਪੈਣਾ ਵੀ ਉਹ ਅੱਗੋਂ ਕਿੱਦਾਂ ਦੇ ਹੁਣ ਹਮਲੇ ਕਰ ਸਕਦੇ ਆ। ਰੂਸ ਦੇ ਵਿੱਚ ਜਿਹੜਾ ਪੁਤਿਨ ਆ, ਉਹ ਅਜਿਹੀਆਂ ਚੀਜ਼ਾਂ ਨੂੰ ਹੌਲਿਆਂ ਜਿਹੜਾ ਆ ਉਹ ਬਹੁਤਾ ਨਹੀਂ ਜਾਣ ਦਿੰਦਾ। ਸੋ ਲੈਟਸ ਸੀ ਕੀ ਜਿਹੜਾ ਇਸ ਦੇ ਵਿੱਚ ਅੱਗੇ ਬਣਦਾ ਆ। ਇੱਕ ਵਾਰੀ ਫੇਰ ਸਿਆਲਾਂ ਦੇ ਦਿਨਾਂ 'ਚ ਕਹਿ ਸਕਦੇ ਹਾਂ ਵੀ ਜੰਗ ਜਿਹੜੀ ਉਹ ਫੇਰ ਤੇਜ਼ ਹੋ ਸਕਦੀ ਆ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਕੋਲੋਰਾਡੋ ਸਪ੍ਰਿੰਗਸ ਦੇ ਵਿੱਚ ਜਿਸਨੇ ਕਲੱਬ ਕਿਊ ਦੇ ਵਿੱਚ ਜਾ ਕੇ ਗੋਲੀਆਂ ਜਿਹੜੀਆਂ ਉਹ ਚਲਾ ਕੇ ਕਈ ਲੋਕਾਂ ਨੂੰ ਮਾਰ ਦਿੱਤਾ ਸੀ, 5 ਜਣਿਆਂ ਦੀ ਮੌਤ ਹੋਈ ਸੀ। ਇਹ ਜਿਹੜਾ LGBTQ ਨਾਈਟ ਕਲੱਬ ਸੀਗਾ ਕੋਲੋਰਾਡੋ ਸਪ੍ਰਿੰਗ ਕੋਲੋਰਾਡੋ ਦੇ ਵਿੱਚ, ਉਸ ਬੰਦੇ ਨੂੰ ਜਿਸਨੇ ਗੋਲੀਆਂ ਚਲਾਈਆਂ ਆ 305 ਵੱਖ-ਵੱਖ ਚਾਰਜਸ ਕਾਊਂਟਸ ਦੇ ਨਾਲ ਉਸ ਨੂੰ ਹੁਣ ਚਾਰਜ ਕੀਤਾ ਗਿਆ ਆ। ਇਹਨਾਂ ਚਾਰਜਸ ਦੇ ਵਿੱਚ ਫਸਟ ਡਿਗਰੀ ਮਰਡਰ, ਅਟੈਂਪਟਡ ਮਰਡਰ, ਅਸੌਲਟ ਤੇ ਬਾਇਸ ਮੋਟੀਵੇਟਡ ਕ੍ਰਾਈਮ ਸ਼ਾਮਿਲ ਹੈਗੇ ਆ। ਐਂਡਰਸਨ ਲੀ ਐਲਡਰਿਚ ਕਹਿੰਦੇ ਆ ਵੀ ਉਹ ਅੱਜ ਅਦਾਲਤ ਦੇ ਵਿੱਚ ਉਸ ਨੂੰ ਪੇਸ਼ ਕੀਤਾ ਜਾਣਾ ਹੈ। ਕੋਲੋਰਾਡੋ ਦੀ ਜਿਹੜੀ 4th ਜੁਡੀਸ਼ੀਅਲ ਡਿਸਟ੍ਰਿਕਟ ਅਟਰਨੀ ਹੈਗੇ ਆ ਮਾਈਕਲ ਐਲਨ, ਉਹਨਾਂ ਨੇ ਇਹਨਾਂ ਚਾਰਜਸ ਦੇ ਬਾਰੇ ਅਨਾਊਂਸ ਕੀਤਾ ਹੈਗਾ ਆ। ਸੋ ਐਲਡਰਿਚ ਜਿਹਦੇ ਅਟਰਨੀ ਉਹ ਖੁਦ ਆਪਣੇ ਆਪ ਨੂੰ ਨਾਨ ਬਾਈਨਰੀ, ਕਿਉਂਕਿ ਇਹ ਸਾਰਾ ਰੌਲਾ ਰੱਪਾ ਸੈਕਸ਼ੂਅਲ ਓਰੀਐਂਟੇਸ਼ਨ ਦੇ ਨਾਲ ਜਿਹੜਾ ਉਹ ਜੁੜਿਆ ਕਹਿ ਸਕਦੇ ਰਿਹਾ ਵੀ, ਕਿਉਂਕਿ ਇਹਨਾਂ ਦੇ ਪ੍ਰਤੀ ਹੇਟ ਨੂੰ ਲੈ ਕੇ ਹੀ ਇਸ ਬੰਦੇ ਨੇ ਇਹ ਗੋਲੀਆਂ ਜਿਹੜੀਆਂ ਉੱਥੇ ਚਲਾਈਆਂ ਸੀਗੀਆਂ। ਇਹ AR ਸਟਾਈਲ ਵੈਪਨ ਦੇ ਨਾਲ ਇਹਨੇ 19 ਨਵੰਬਰ ਨੂੰ ਇਸ ਗੋਲੀ ਕਾਂਡ ਨੂੰ ਅੰਜਾਮ ਦਿੱਤਾ ਸੀਗਾ। ਸੋ ਉੱਥੇ ਇੱਕ ਸਾਬਕਾ ਜਿਹੜਾ ਫੌਜੀ ਨੇਵੀ ਦਾ ਆਫਿਸਰ ਤੇ ਉੱਥੇ ਹੀ ਇੱਕ ਕੰਮ ਕਰਨ ਵਾਲਾ ਜਿਹੜਾ ਬਾਰਟੈਂਡਰ ਆ, ਉਹਨਾਂ ਨੇ ਇਸ ਨੂੰ ਡੱਕ ਲਿਆ, ਰੋਕ ਲਿਆ। ਇਸ ਦੀ ਚੰਗੀ ਕਹਿ ਲਓ ਵੀ ਧਨਾਈ ਵੀ ਜਿਹੜੀ ਉਹ ਕੀਤੀ ਆ ਤੇ ਉਸ ਤੋਂ ਬਾਅਦ ਦੇ ਵਿੱਚ ਇਹਨੂੰ ਫਿਰ ਫੜ ਲਿਆ ਗਿਆ ਸੀਗਾ, ਨਹੀਂ ਤਾਂ ਮਰਨ ਵਾਲਿਆਂ ਦੀ ਸੰਖਿਆ ਹੋਰ ਵੀ ਜ਼ਿਆਦਾ ਵੱਧ ਸਕਦੀ ਸੀਗੀ। ਹੁਣ 22 ਫਰਵਰੀ ਨੂੰ ਅਗਲੇ ਸਾਲ ਇਸ ਦੀ ਪਹਿਲੀ ਪ੍ਰੀਲਿਮਿਨਰੀ ਹੀਅਰਿੰਗ ਹੋਵੇਗੀ। ਜੀ, ਅਗਲੀ ਖਬਰ ਨਾਰਥ ਕੈਰੋਲੀਨਾ ਤੋਂ ਆ ਰਹੀ ਹੈ, ਜਿੱਥੇ ਕਿ ਨਾਰਥ ਕੈਰੋਲੀਨਾ ਦੀ ਕਾਉਂਟੀ ਨੂੰ ਸਟੇਟ ਆਫ ਐਮਰਜੈਂਸੀ ਡਿਕਲੇਅਰ ਕਰ ਦਿੱਤਾ ਗਿਆ ਹੈ, ਕਿਉਂਕਿ ਉੱਥੇ ਡੈਲੀਬਰੇਟਲੀ ਅਟੈਕ ਕੀਤਾ ਗਿਆ ਸੀ ਉਹਨਾਂ ਦੇ ਪਾਵਰ ਸਟੇਸ਼ਨ ਦੇ ਉੱਤੇ, ਜਿਹਦੇ ਨਾਲ 45,000 ਤੋਂ ਵੱਧ ਲੋਕਾਂ ਦੀ ਬਿਜਲੀ ਨਾਰਥ ਕੈਰੋਲੀਨਾ ਦੀ ਇਸ ਕਾਉਂਟੀ ਦੇ ਵਿੱਚ, ਮੂਰ ਕਾਉਂਟੀ ਆ ਜੋ, ਉਹ ਚਲੇ ਗਈ ਸੀ। ਸੋ ਐਮਰਜੈਂਸੀ ਡਿਕਲੇਅਰ ਕਰਨ ਦਾ ਮਤਲਬ ਇਹ ਆ ਵੀ ਰਾਤ ਦੇ 9 ਵਜੇ ਤੋਂ ਲੈ ਕੇ ਸਵੇਰ ਦੇ 5 ਵਜੇ ਤਾਈਂ ਉਹਨਾਂ ਨੇ ਕਰਫਿਊ ਲਾਤਾ, ਕਿਉਂਕਿ ਬਿਜਲੀ ਹੈ ਨਹੀਂ, ਨਾ ਉਹਨਾਂ ਦੇ ਕੋਈ ਲਾਈਟਾਂ ਚੱਲਦੀਆਂ ਆ, ਸਟਰੀਟਸ ਦੇ ਉੱਤੇ ਵੀ ਕੋਈ ਉਹਨਾਂ ਦੇ ਵਾਟਰ ਪੰਪ ਨਹੀਂ ਚੱਲਦੇ, ਕਿਉਂਕਿ ਟਿਊਬਵੈਲ ਵੀ ਨਹੀਂ ਚੱਲਦੇ, ਉਹ ਵੀ ਬਿਜਲੀ ਨਾਲ ਹੀ ਚੱਲਣੇ ਹੈਗੇ ਆ। ਸੋ ਸਾਰਾ ਕੁਝ ਬੰਦ ਆ ਤੇ ਉੱਤੋਂ ਠੰਡ ਬੜੀ ਹੈਗੀ ਆ। ਜੈਫ ਬਰੁਕਸ ਇੱਕ ਸਪੋਕਸਮੈਨ ਹੈਗੇ ਡਿਊਕ ਐਨਰਜੀ ਦੇ, ਜੋ ਕਿ ਜਿਨ੍ਹਾਂ ਦਾ ਇਹ ਪਾਵਰ ਪਲਾਂਟ ਸੀਗਾ, ਉਹਨਾਂ ਨੇ ਕਿਹਾ ਵੀ 7,000 ਦੇ ਕਰੀਬ ਕਸਟਮਰਸ ਦੀ ਅਸੀਂ ਪਾਵਰ ਬੈਕ ਲੈ ਆਂਦੀ ਆ। 38,000 ਲੋਕ ਹਜੇ ਵੀ ਬਿਨਾਂ ਪਾਵਰ ਤੋਂ ਹੈਗੇ ਆ, ਕੱਲਾ ਪਾਵਰ ਤੋਂ ਬਿਨਾਂ ਨਹੀਂ, ਪਾਣੀ, ਐਵਰੀਥਿੰਗ ਜਿਹੜਾ ਆ ਉਹਨਾਂ ਦੇ ਕੋਲ ਕੁਝ ਵੀ ਨਹੀਂ ਹੈਗਾ। ਸੋ ਕਹਿੰਦੇ ਪਈ ਟੈਂਪਰੇਚਰ ਬਹੁਤ ਡਾਊਨ ਚੱਲ ਰਿਹਾ, ਕਈ ਜਗ੍ਹਾ ਦੇ ਉੱਤੇ 55 ਡਿਗਰੀ ਚੱਲ ਗਿਆ। ਸੋ ਲੋਕਾਂ ਨੂੰ ਰਾਤ ਨੂੰ ਰਹਿਣਾ ਵੀ ਜਿਹੜਾ ਆ ਬੜਾ ਔਖਾ ਹੈਗਾ ਆ, ਤੇ ਕੋਲਡ ਦਾ ਸਮਾਂ ਆ, ਸਾਰਿਆਂ ਨੂੰ ਪਤਾ ਹੀ ਆ। ਜੀ ਬਿਲਕੁਲ। ਦਸੰਬਰ 3 ਨੂੰ 7 ਵਜੇ ਦੇ ਕਰੀਬ ਜੋ ਪਾਵਰ ਆ ਉਹ ਚਲੇ ਗਈ ਸੀ, ਜਿਸ ਟਾਈਮ ਦੇ ਉੱਤੇ ਕੁਛ ਕਿਸੇ ਸਦਾਈ ਨੇ ਗੋਲੀਆਂ ਮਾਰ ਕੇ ਜਿਹੜਾ ਆ ਉਹ ਪਾਵਰ ਪਲਾਂਟ ਦੇ ਉੱਤੇ ਜਿਹੜਾ ਗੋਲੀਆਂ ਚਲਾਈਆਂ ਸੀ, ਜਿਹਦੇ ਨਾਲ ਉਹ ਆਊਟ ਹੋ ਗਿਆ। ਸੋ ਜੋ ਐਲਹੈਂਡਰੋ ਮੈਰਕੋਸ ਆ, ਆਪਣੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਸੈਕਟਰੀ, ਉਹਨਾਂ ਨੇ ਕਿਹਾ ਵੀ ਅਸੀਂ ਇਸ ਸਿਚੁਏਸ਼ਨ ਨੂੰ ਦੇਖ ਰਹੇ ਹਾਂ, ਇਹ ਇੱਕ ਜਾਣ ਬੁੱਝ ਕੇ ਕ੍ਰਿਮੀਨਲ ਐਕਟ ਕੀਤਾ ਗਿਆ ਤੇ ਇਹਦੇ ਉੱਤੇ ਜਿੱਦਾਂ ਇੱਕ ਤਰ੍ਹਾਂ ਨਾਲ ਟੈਰਰਿਜ਼ਮ ਚਾਰਜਸ ਵੀ ਲੱਗ ਸਕਦੇ ਜੇ ਉਹ ਬੰਦੇ
ਅਰੈਸਟ ਹੋ ਜਾਂਦੇ ਹੈਗੇ ਆ। ਜੀ। ਸ਼ਾਰਲੇਟ ਨਾਰਥ ਕੈਰੋਲੀਨਾ ਦੇ ਆਫਿਸ ਆਫ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਵੀ ਇਸ ਦੀ ਇਨਵੈਸਟੀਗੇਸ਼ਨ ਕਰ ਰਹੀ ਹੈਗੀ ਆ। ਜੀ ਬਿਲਕੁਲ ਹਰਜੋਤ ਸਿੰਘ ਜੀ, ਪਹਿਲਾਂ ਜਿੱਦਾਂ ਆਪਾਂ ਕੱਲ ਵੀ ਗੱਲ ਕਰ ਰਹੇ ਸੀ, ਇਸ ਨੂੰ ਇੱਕ ਅੱਤਵਾਦੀ ਹਮਲੇ ਦੇ ਵਜੋਂ ਦੇਖਿਆ ਗਿਆ। ਕਈ ਥਾਵਾਂ ਤੇ ਚਰਚਾ ਵੀ ਜਿਹੜੀ ਉਹ ਰਹੀ, ਤੇ ਪਰ ਬਾਅਦ ਦੇ ਵਿੱਚ ਇਹ ਦੱਸਿਆ ਗਿਆ ਵੀ ਇਹ ਕਿਸੇ ਹੋਰ ਸ਼ਦਾਈ ਦਾ ਜਿਹੜਾ ਇਹ ਕੰਮ ਸੀਗਾ। ਪਰ ਇਹ ਬੜੀ ਮੰਦਭਾਗੀ ਜਿਹੜੀ ਗੱਲ ਇਹ ਵਾਪਰੀ ਆ, ਲੋਕਾਂ ਦੇ ਲਈ ਬੜਾ ਨੁਕਸਾਨ ਜਿਹੜਾ ਝੱਲਣਾ ਪਿਆ ਆ। ਇੱਥੇ ਹੋਰ ਵੀ ਚੀਜ਼ਾਂ ਦੇ ਕਈ ਸਵਾਲ ਜਿਹੜੇ ਹਰਜੋਤ ਸਿੰਘ ਜੀ ਉੱਠਦੇ ਆ ਵੀ ਕੀ ਗੱਲ ਇੰਨੀਆਂ ਅਹਿਮ ਚੀਜ਼ਾਂ ਦੇ ਅਹਿਮ ਇਨਫਰਾਸਟਰਕਚਰ ਦੀ ਕੋਈ ਸਿਕਿਉਰਿਟੀ ਨਹੀਂ, ਕਿ ਉੱਥੇ ਕੋਈ ਉਸ ਦੀ ਦੇਖ ਰੇਖ ਕਰਨ ਨੂੰ ਕੋਈ ਨਹੀਂ ਆ। ਤੁਹਾਨੂੰ ਅਜੇ ਤੱਕ ਇਹੀ ਨਹੀਂ ਪਤਾ ਲੱਗ ਰਿਹਾ ਵੀ ਕਿੰਨੇ ਬੰਦਿਆਂ ਨੇ ਕੀਤਾ ਹੈ। ਸੇਮ ਆਈਡਾਹੋ ਵਾਲਾ ਹਰਜੋਤ ਸਿੰਘ ਜੀ, ਜਿੱਦਾਂ 4 ਨਿਆਣਿਆਂ ਨੂੰ ਕੋਈ ਮਾਰ ਗਿਆ, ਅਜੇ ਤੱਕ ਉਹਨਾਂ ਨੂੰ ਇਹੀ ਨਹੀਂ ਪਤਾ ਲੱਗ ਰਿਹਾ ਵੀ ਅਪਰਾਧੀ ਕੌਣ ਹੋ ਸਕਦਾ। ਸਸਪੈਕਟ ਹੀ ਉਹਨਾਂ ਦੀ ਲਿਸਟ ਦੇ ਵਿੱਚ ਜਿਹੜਾ ਕੋਈ ਸਾਹਮਣੇ ਜਿਹੜਾ ਉਹ ਨਹੀਂ ਆ ਰਿਹਾ ਹੈਗਾ। ਸੋ ਇਹ ਨਾਰਥ ਕੈਰੋਲੀਨਾ ਦੇ ਵਿੱਚ ਇੰਨੇ ਲੋਕਾਂ ਦੀ ਜਿਹੜੀ ਬਿਜਲੀ ਨੂੰ ਠੱਪ ਗੁੱਲ ਕਰ ਦੇਣਾ, ਇਹ ਤਾਂ ਕ੍ਰਿਟੀਕਲ ਜਿਹੜਾ ਫੇਲੀਅਰ ਆ ਉਹ ਦੇਖਿਆ ਗਿਆ ਆ। ਪਬਲਿਕ ਸੇਫਟੀ ਦੇ ਨਾਲ ਨੈਸ਼ਨਲ, ਜੇ ਇੱਕ ਕਾਊਂਟੀ ਦੇ ਵਿੱਚ ਕੋਈ ਇੱਕ ਜਾਣਾ ਇੱਦਾਂ ਕਰ ਸਕਦਾ, ਤੇ ਜੇ ਕੋਈ ਸੋਚ ਰਿਹਾ ਹੋਵੇ ਵੀ ਵੱਡੇ ਪੱਧਰ ਦੇ ਉੱਤੇ ਗ੍ਰਿਡਾਂ ਦੇ ਉੱਤੇ ਇੱਦਾਂ ਜੇ ਕਿਸੇ ਨੇ ਕਰਨਾ ਆ, ਤਾਂ ਫਿਰ ਕੀ ਉੱਥੇ ਜਿਹੜੀ ਆ ਤਿਆਰੀਆਂ ਜਿਹੜੀਆਂ ਇਹਨਾਂ ਦੀਆਂ ਹਨ। ਸੋ ਇਹ ਕਾਫੀ ਕੁਛ ਜਿਹੜਾ ਇੱਥੇ ਸਵਾਲਾਂ ਦੇ ਜਿਹੜੇ ਆ ਕਟਹਿਰੇ ਦੇ ਵਿੱਚ ਹਨ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਤਾਂ ਅੱਜ ਜਾਰਜੀਆ ਦੀ ਜਿਹੜੀ ਰਨ ਆਫ ਇਲੈਕਸ਼ਨ ਆ, ਉਸ ਦੇ ਲਈ ਵੋਟਾਂ ਦਾ ਭੁਗਤਾਨ ਜਿਹੜਾ ਉਹ ਸ਼ੁਰੂ ਹੋ ਚੁੱਕਾ ਹੈਗਾ ਆ। ਸੋ ਸੈਨੇਟ ਰਨ ਆਫ ਇਲੈਕਸ਼ਨ ਜਿਹੜੀ ਉਹ ਚੱਲ ਰਹੀ ਆ, ਜਿਸ ਦੇ ਵਿੱਚ ਡੈਮੋਕ੍ਰੇਟ ਪਾਰਟੀ ਵੱਲੋਂ ਰਫੈਲ ਵਾਰਨਕ ਤੇ ਦੂਜੇ ਪਾਸੋਂ ਰਿਪਬਲਿਕਨ ਪਾਰਟੀ ਵੱਲੋਂ ਹਰਸ਼ਲ ਵਾਕਰ, ਸਾਬਕਾ ਜਿਹੜੇ NFL ਦੇ ਪਲੇਅਰ ਆ, ਉਹ ਆਮੋ ਸਾਹਮਣੇ ਜਿਹੜੇ ਉਹ ਨਜ਼ਰ ਆ ਰਹੇ ਹੈਗੇ ਆ। ਕਹਿੰਦੇ ਵੀ ਹੁਣ ਤੱਕ 1.8 ਮਿਲੀਅਨ ਲੋਕਾਂ ਨੇ ਅਰਲੀ ਵੋਟਿੰਗ ਜਿਹੜੀ ਉਹ ਕੀਤੀ ਸੀਗੀ। ਤੇ ਕਹਿੰਦੇ ਵੀ ਅੱਜ ਦੇ ਨਤੀਜਾ ਕਿਸੇ ਵੀ ਤਰੀਕੇ ਦਾ ਹੋਵੇ, ਜਿੱਦਾਂ ਆਪਾਂ ਪਹਿਲਾਂ ਵੀ ਦੱਸਦੇ ਰਹੇ ਹਾਂ, ਕਿਉਂਕਿ 50 ਸੈਨੇਟ ਦੀਆਂ ਸੀਟਾਂ ਡੈਮੋਕ੍ਰੇਟਸ ਆਲਰੇਡੀ ਜਿੱਤ ਚੁੱਕੇ ਆ, ਤੇ ਵਾਈਸ ਪ੍ਰੈਜ਼ੀਡੈਂਟ ਦੀ ਵੋਟ ਦੇ ਨਾਲ ਉਹ ਸਿੰਪਲ ਮੈਜੋਰਟੀ ਤੱਕ ਆਸਾਨੀ ਦੇ ਨਾਲ ਜਿਹੜੇ ਉਹ ਪਹੁੰਚ ਸਕਦੇ ਹੈਗੇ ਆ। ਸੋ ਕਹਿੰਦੇ ਵੀ ਜਾਰਜੀਆ ਦੇ ਵਿੱਚ ਜਿਹੜੀ ਵੋਟਿੰਗ ਹੋ ਰਹੀ ਆ, ਤੇ ਉਧਰ ਜਿਹੜੇ ਪ੍ਰੈਜ਼ੀਡੈਂਟ ਬਾਈਡਨ ਆ ਐਰੀਜ਼ੋਨਾ ਦੇ ਵਿੱਚ ਜਾ ਰਹੇ ਨੇ। ਐਰੀਜ਼ੋਨਾ ਦੀ ਜਿਹੜੀ ਸਟੇਟ ਆ 2024 ਦੀ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦੇ ਲਈ ਇੱਕ ਸਵਿੰਗ ਸਟੇਟ ਦੇ ਵਜੋਂ ਹੁਣ ਦੇਖੀ ਜਾ ਰਹੀ ਹੈਗੀ ਆ। ਸੋ ਇਹ ਚੀਜ਼ਾਂ ਜਿਹੜੀਆਂ ਉਹ ਇਸ ਟਾਈਮ ਆਪਣੇ ਸਾਹਮਣੇ ਆ। ਤੇ ਕਹਿੰਦੇ ਵੀ ਇੱਕ ਸੈਮੀ ਕੰਡਕਟਰ ਪਲਾਂਟ ਉੱਥੇ ਫੀਨਿਕਸ ਦੇ ਵਿੱਚ ਅੰਡਰ ਕੰਸਟਰਕਸ਼ਨ ਆ। ਸੋ ਉਸ ਦਾ ਮੁਆਇਨਾ ਕਰਨ ਦੇ ਲਈ ਵੀ ਜਾਣਗੇ। ਜੀ, ਅਗਲੀ ਖਬਰ ਵੱਲ ਚਲੀਏ ਤੇ ਅਮਰੀਕਾ ਦੇ ਵਿੱਚ ਕੀ ਸੱਚਮੁੱਚ ਹੀ ਵੱਡੇ ਵੱਡੇ ਸ਼ਹਿਰਾਂ ਦੇ ਡਾਊਨਟਾਊਨ ਆ ਜਿਹੜੇ ਉਹਨਾਂ ਦੀ ਮੌਤ ਹੋ ਚੁੱਕੀ ਹੈ। ਇਹ ਅੱਜ ਇੱਕ ਆਰਟੀਕਲ ਬਿਜ਼ਨਸ ਇਨਸਾਈਡਰ ਨੇ ਬਹੁਤ ਵੱਡਾ ਛਾਪਿਆ। ਉਹਨਾਂ ਦੇ ਮੁਤਾਬਕ ਕਹਿੰਦੇ ਪਈ 457 ਬਿਲੀਅਨ ਡਾਲਰ ਦਾ ਕਮਰਸ਼ੀਅਲ ਰੀਅਲ ਸਟੇਟ ਦਾ ਨੁਕਸਾਨ USA ਦੇ ਵਿੱਚ ਹੋ ਚੁੱਕਾ ਹੈ ਜਦੋਂ ਤੋਂ ਪੈਂਡੇਮਿਕ ਸ਼ੁਰੂ ਹੋਈ ਆ। ਕਿਉਂਕਿ ਵੱਡੀਆਂ ਵੱਡੀਆਂ ਬਿਲਡਿੰਗਾਂ ਸੀਆਂ, ਸਾਰੀਆਂ ਭਰੀਆਂ ਹੋਈਆਂ ਸੀਆਂ ਆਫਿਸਸ ਦੇ ਨਾਲ, ਤੇ ਹੁਣ ਕਰੋਨਾ ਵਾਇਰਸ ਜਦੋਂ ਚੱਲ ਰਿਹਾ ਸੀ ਉਸ ਟਾਈਮ ਦੇ ਉੱਤੇ ਲੋਕਾਂ ਨੇ ਘਰਾਂ ਤੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ, ਤੇ ਉਹ ਸਾਰਾ ਕੁਝ ਖਾਲੀ ਹੋ ਗਿਆ। ਕੱਲੀਆਂ ਬਿਲਡਿੰਗ ਨਹੀਂ ਖਾਲੀ ਹੋਈਆਂ, ਉਹਨਾਂ ਦੇ ਆਲੇ ਦੁਆਲੇ ਬਹੁਤ ਬੂਮਿੰਗ ਬਿਜ਼ਨੈਸਸ ਹੁੰਦੇ ਸੀ, ਕੋਈ ਰੈਸਟੋਰੈਂਟ, ਸਟੋਰ, ਬਹੁਤ ਸਾਰੇ ਕੱਪੜਿਆਂ ਦੇ ਸਟੋਰ, ਉਹ ਸਾਰਾ ਕੁਝ ਡੈਡ ਹੋ ਗਿਆ। ਕਹਿੰਦੇ 95% ਆਫਿਸਸ ਆਕੂਪਾਈਡ ਸੀਗੇ ਕਰੋਨਾ ਵਾਇਰਸ ਤੋਂ ਪਹਿਲਾਂ, ਜੋ ਕਿ ਹੁਣ 47% ਇਸ ਟਾਈਮ ਹੈਗੇ ਆ। EMPLOYEES ਵਾਪਸ ਜੋ ਡਾਊਨਟਾਊਨਸ ਹੈਗੇ ਆ ਉਹਨਾਂ 'ਚ ਵਾਪਸ ਨਹੀਂ ਜਾ ਰਹੇ। ਤੇ ਕਹਿੰਦੇ ਵੀ 1920 ਦੇ ਵਿੱਚ ਅਮਰੀਕਾ ਦੇ ਵਿੱਚ ਫੈਕਟਰੀਆਂ ਜਿਹੜੀਆਂ ਰੂਲ ਕਰਦੀਆਂ ਸੀਗੀਆਂ, ਪਰ ਉਸ ਤੋਂ ਬਾਅਦ ਫਿਰ ਉਹ ਸਾਰਾ ਕੁਝ ਫੈਕਟਰੀਆਂ ਬੰਦ ਹੋ ਗਈਆਂ, ਵਾਈਟ ਕਾਲਰ ਵਰਕਰਸ ਆ ਗਏ, ਤੇ ਹਾਈ ਸਕ੍ਰੈਪਰਸ ਜੋ ਬਣੇ ਬੜੇ ਬੜੇ ਉੱਚੀਆਂ ਉੱਚੀਆਂ ਬਿਲਡਿੰਗਾਂ, ਸ਼ਿਕਾਗੋ, ਨਿਊਯਾਰਕ, ਸੈਨ ਫਰਾਂਸਿਸਕੋ, ਬੜੇ ਬੜੇ ਜੋ ਸ਼ਹਿਰ ਆ, ਸਿਆਟਲ, ਤੇ ਹੁਣ ਤੁਸੀਂ ਸਾਰਾ ਕੁਝ ਦੇਖ ਸਕਦੇ ਆ ਵੀ ਉਹ ਖਾਲੀ ਪਿਆ ਹੈ। ਕਹਿੰਦੇ ਵੀ ਕਮਰਸ਼ੀਅਲ ਰੀਅਲ ਸਟੇਟ ਦੀ ਵੈਲਿਊ 45% 2020 ਦੇ ਵਿੱਚ ਘਟ ਗਈ ਹੈਗੀ ਆ, ਤੇ ਹਜੇ ਵੀ 39% ਦੇ ਕਰੀਬ ਡਾਊਨ ਰਹੇਗੀ। ਸੋ ਉਹਨਾਂ ਨੇ ਕਿਹਾ ਵੀ ਗ੍ਰੇਟ ਅਮਰੀਕਨ ਡਾਊਨਟਾਊਨਸ ਦੀ ਮੌਤ ਹੋ ਚੁੱਕੀ ਆ, ਡੈਥ ਆਫ ਗ੍ਰੇਟ ਅਮਰੀਕਨ ਡਾਊਨਟਾਊਨਸ, ਤੇ ਲੱਗਦਾ ਨਹੀਂ ਆਉਣ ਵਾਲੇ ਸਮੇਂ 'ਚ ਇਹ ਸਾਰਾ ਕੁਝ ਵਾਪਰੂਗਾ। 4.5 ਲੱਖ ਸਕੁਅਰ ਫੁੱਟ ਆਫਿਸ ਬਿਲਡਿੰਗ ਹਡਸਨ ਯਾਰਡਸ ਤੇ ਪਾਰਕ ਐਵਨਿਊ ਨਿਊਯਾਰਕ ਦੇ ਵਿੱਚ ਇਸ ਟਾਈਮ ਖਾਲੀ ਪਈ ਆ। ਸੈਨ ਫਰਾਂਸਿਸਕੋ ਦੇ ਵਿੱਚ ਆਫਿਸ ਵੈਕੈਂਸੀ ਰੇਟ 34 ਤੋਂ ਲੈ ਕੇ 40%
ਇਸ ਟਾਈਮ ਖਾਲੀ ਆ। ਨਿਊਯਾਰਕ ਦੇ ਵਿੱਚ 50% ਦੇ ਕਰੀਬ ਇਸ ਟਾਈਮ ਖਾਲੀ ਆ। ਆਸਟਿਨ, ਡੈਲਸ, ਟੈਕਸਸ ਦੇ ਵਿੱਚ 60% ਦੇ ਕਰੀਬ ਜੋ ਉੱਥੇ ਦੇ ਡਾਊਨਟਾਊਨਸ ਆ ਉਹਨਾਂ ਦੀਆਂ ਆਫਿਸ ਬਿਲਡਿੰਗਸ ਖਾਲੀ ਹੈਗੀਆਂ। ਹੁਣ ਇਹ ਸਾਰਾ ਕੁਝ ਨੂੰ ਦੇਖਣ ਦੇ ਲਈ ਗਵਰਨਮੈਂਟ ਜਾਂ ਲੋਕਲ ਜੋ ਸਿਟੀ ਦੇ ਮੇਅਰਸ ਆ ਉਹ ਸੋਚ ਰਹੇ ਵੀ ਇਹਨਾਂ ਵੱਡੀਆਂ ਬਿਲਡਿੰਗਾਂ ਦਾ ਕੀ ਕੀਤਾ ਜਾਵੇ। ਇਹਨਾਂ ਨੂੰ ਦੁਬਾਰਾ ਕੀ ਅਪਾਰਟਮੈਂਟਸ ਜਾਂ ਹਾਊਸਿੰਗ ਲਈ ਬਣਾਇਆ ਜਾਵੇ, ਪਰ ਉਹ ਵੀ ਕਹਿੰਦੇ ਇੰਨਾ ਜਲਦੀ ਜਿਹੜਾ ਆ ਪੋਸੀਬਲ ਨਹੀਂ ਹੈਗਾ। ਨਹੀਂ ਹੈਗਾ। ਲਾਸ ਐਂਜਲਸ ਏਰੀਏ ਦੇ ਵਿੱਚ 72,000 ਦੇ ਕਰੀਬ ਕਹਿੰਦੇ ਨਵੇਂ ਘਰ ਜਾਂ ਨਵੀਆਂ ਅਪਾਰਟਮੈਂਟਾਂ ਇਹਨੀਆਂ ਜਿਹੜੀਆਂ ਕਮਰਸ਼ੀਅਲ ਬਿਲਡਿੰਗਸ ਆ ਉਹਨਾਂ ਦੇ ਵਿੱਚ ਬਣਾਈਆਂ ਜਾ ਸਕਦੀਆਂ, ਜਿਹਦੇ ਨਾਲ ਕਾਫੀ ਜ਼ਿਆਦਾ ਜੋ ਘਰਾਂ ਦਾ ਘਾਟਾ ਹੈਗਾ ਉਹ ਹੋ ਸਕਦਾ ਹੈਗਾ। ਸੋ ਇੱਕ ਤਰ੍ਹਾਂ ਦੇ ਨਾਲ ਕਹਿੰਦੇ ਸੈਂਟਰਲ ਸੋਸ਼ਲ ਡਿਸਟ੍ਰਿਕਟ ਦਾ ਜਨਮ ਹੋ ਸਕਦਾ ਆ। ਕੈਲੀਫੋਰਨੀਆ ਨੇ $400 ਮਿਲੀਅਨ ਦੀ ਗ੍ਰਾਂਟ ਸਾਈਡ ਤੇ ਰੱਖੀ ਆ। ਨਿਊਯਾਰਕ ਨੇ $100 ਮਿਲੀਅਨ ਦੀ ਗ੍ਰਾਂਟ ਸਾਈਡ ਤੇ ਰੱਖੀ ਆ ਵੀ ਜਿਹੜੀਆਂ ਬਿਲਡਿੰਗਸ ਖਾਲੀ ਆ ਜੇ ਉਹਨਾਂ ਦੇ ਮਾਲਕ ਉਹਨਾਂ ਨੂੰ ਅਪਾਰਟਮੈਂਟਸ ਦੇ ਵਿੱਚ, ਕੰਡੋਮੀਨੀਅਮਸ ਦੇ ਵਿੱਚ ਕਨਵਰਟ ਕਰਨਾ ਚਾਹੁੰਦੇ ਆ ਤੇ ਉਹ ਇਹਨਾਂ ਨੂੰ ਗ੍ਰਾਂਟਸ ਦੇਣਗੇ। ਪਰ ਇਹ ਸਾਰਾ ਕੁਝ ਇਹ ਲੱਗ ਰਿਹਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਜੋ ਆਪਾਂ ਅੱਜ ਤੋਂ 4-5 ਸਾਲ ਪਹਿਲਾਂ ਜਿਹੜੇ ਵੱਡੇ ਵੱਡੇ ਡਾਊਨਟਾਊਨ ਚ ਹਾਈ ਰਾਈਜ਼ ਬਿਲਡਿੰਗ ਚ ਚਹਿਲ ਪਹਿਲ ਦੇਖਦੇ ਹੁੰਦੇ ਸੀ ਉਹ ਅਮਰੀਕਾ ਵਿੱਚ ਸ਼ਾਇਦ ਮੁੜ ਕੇ ਨਾ ਆਵੇ। ਜੀ ਬਿਲਕੁਲ ਮਾਹੌਲ ਚੇਂਜ ਹੁੰਦੇ ਰਹਿੰਦੇ ਆ। ਜਿੱਦਾਂ ਇੱਕ ਟਾਈਮ ਦੇ ਉੱਤੇ ਇਹ ਇੱਕ ਨਵੀਂ ਚੀਜ਼ ਸੀਗੀ ਤੇ ਹੁਣ ਲੋਕ ਇਸ ਤੋਂ ਜਿਹੜਾ ਉਹ ਕਿਨਾਰਾ ਕਰ ਰਹੇ ਆ ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹਰਜੋਤ ਸਿੰਘ ਜੀ ਦੇਖ ਰਹੇ ਆ। ਇਵੈਂਚੁਅਲੀ ਕੀ ਹੋਊਗਾ ਇਹ ਤਾਂ ਚਲੋ ਪਤਾ ਨਹੀਂ, ਪਰ ਕੋਸ਼ਿਸ਼ ਤਾਂ ਕਰ ਰਹੇ ਆ। ਮੈਨੂੰ ਯਾਦ ਆ ਜਦੋਂ ਲਾਸਟ ਟਾਈਮ 2022 ਦੇ ਵਿੱਚ ਰਾਸ਼ਟਰਪਤੀ ਬਾਈਡਨ ਨੇ ਆਪਣਾ ਸਟੇਟ ਆਫ ਦਾ ਯੂਨੀਅਨ ਐਡਰੈਸ ਦਿੱਤਾ ਸੀ, ਉਹਨਾਂ ਨੇ ਵੀ ਬੜੀ ਕੋਸ਼ਿਸ਼ ਕੀਤੀ ਵੀ ਆਓ ਜੀ ਆਪਾਂ ਹੁਣ ਆਪਣੇ ਡਾਊਨਟਾਊਨਸ ਨੂੰ ਮੁੜ ਕੇ ਦੁਬਾਰਾ ਜਿਹੜਾ ਉਹ ਭਰੀਏ, ਵਾਈਬਰੈਂਟ ਜਿਹੜਾ ਉਹ ਕਰੀਏ। ਪਰ ਉਸ ਟਾਈਮ ਦੇ ਉੱਤੇ ਸਾਰੇ ਜਣੇ ਘਰੋਂ ਕੰਮ ਕਰਕੇ ਜਿਹੜੇ ਉਹ ਖੁਸ਼ ਸੀਗੇ, ਕਹਿੰਦੇ ਕੰਮ ਹੋ ਰਿਹਾ ਸਾਨੂੰ ਕੀ, ਅਸੀਂ ਕਾਹਤੇ ਖੱਜਲ ਖੁਆਰ ਜਿਹੜੇ ਟਰਾਂਸਪੋਰਟੇਸ਼ਨ ਦੇ ਵਿੱਚ ਹੋਈਏ, ਖਰਚਾ ਵਾਧੂ ਦਾ ਜਿਹੜਾ ਉਹ ਕਿਉਂ ਕਰੀਏ ਜੇ ਆਪਾਂ ਇੰਪਲੋਈ ਦੇ ਪੱਖ ਤੋਂ ਜਿਹੜੇ ਉਹ ਦੇਖਦੇ ਹਾਂ। ਪਰ ਇੰਪਲੋਇਰ ਨੇ ਬਹੁਤ ਸਾਰੀ ਇਨਵੈਸਟਮੈਂਟ ਇਹਨਾਂ ਬਿਲਡਿੰਗਸ ਦੇ ਵਿੱਚ ਕੀਤੀ ਹੁੰਦੀ ਆ। ਉਹ ਚਾਹੁੰਦੇ ਆ ਵੀ ਇਹ ਇਨਵੈਸਟਮੈਂਟ ਦਾ ਮੁੱਲ ਕਿਸੇ ਤਰੀਕੇ ਦੇ ਨਾਲ ਜਿਹੜਾ ਉਹ ਮੁੜੇ। ਸੋ ਹੁਣ ਕਾਫੀ ਜ਼ਿਆਦਾ ਮੁਸ਼ਕਿਲ ਜਿਹੜੀ ਹਰਜੋਤ ਸਿੰਘ ਜੀ ਇਹਨਾਂ ਨੂੰ ਝੱਲਣੀ ਓਬਵੀਅਸਲੀ ਜਿਹੜੀ ਉਹ ਪੈ ਰਹੀ ਆ ਵੀ ਕਿੱਦਾਂ ਜਿਹੜਾ ਹੋਊਗਾ। ਇਹਦੇ ਨਾਲ ਓਬਵੀਅਸਲੀ ਸਿਟੀ ਨੂੰ ਟੈਕਸ ਦੀ ਇਨਕਮ ਉਸ ਦੇ ਉੱਤੇ ਵੀ ਅਸਰ ਜਿਹੜਾ ਉਹ ਪਊਗਾ। ਹੁਣ ਜੇ ਕੰਪਨੀਆਂ ਛੱਡ ਜਾਣਗੀਆਂ, ਨਹੀਂ ਉਸ ਨੂੰ ਰੱਖਣਗੀਆਂ, ਨਾ ਲੀਜ਼ ਆ ਤੇ ਨਾ ਉਹ ਪ੍ਰਾਪਰਟੀ ਦੇ ਵਿੱਚ ਹੈਗਾ, ਤੇ ਇੰਨੇ ਪ੍ਰਾਪਰਟੀ ਟੈਕਸ ਤਾਂ ਜਿਹੜਾ ਉਹਨਾਂ ਨੂੰ ਆਉਣਾ ਜਿਹੜਾ ਉਹ ਬੰਦ ਹੋ ਜਾਊਗਾ। ਸੋ ਸ਼ਹਿਰ ਤਾਂ ਚਾਹੁੰਦੇ ਹੋਣਗੇ ਵੀ ਇਹ ਕੰਮ ਜਿਹੜਾ ਉਹ ਚੱਲੇ। ਆਲੇ ਦੁਆਲੇ ਦੇ ਬਿਜ਼ਨਸਿਸ ਠੱਪ ਹੋਣ ਲੱਗ ਜਾਂਦੇ ਆ। ਸੋ ਕਾਫੀ ਜਿਹੜਾ ਉਹ ਜਿੱਦਾਂ ਤੁਸੀਂ ਸਿਨਾਰੀਓ ਦੱਸ ਰਹੇ ਆ ਵੀ ਡੈਡ ਡਾਊਨਟਾਊਨਸ ਦੇ ਡੈਡ ਹੋਣ ਵਾਲੀ ਜਿਹੜੀ ਗੱਲ ਆ ਉਹ ਨਜ਼ਰ ਆਉਣੀ ਸ਼ੁਰੂ ਹੋ ਜਾਂਦੀ ਆ। ਸੋ ਦੇਖੋ ਅੱਗੇ ਜਿਹੜਾ ਕੀ ਬਣਦਾ ਆ, ਪਰ ਇਵੈਂਚੁਅਲੀ ਕਿਸੇ ਸਿਆਣੇ ਬੰਦੇ ਨੇ ਉੱਥੇ ਆਪਣੇ ਵੱਲੋਂ ਆਉਣਾ। ਸਿਆਣਾ ਮੈਂ ਸਰਕਾਸਟਿਕਲੀ ਕਹਿ ਰਿਹਾ, ਉਹਨਾਂ ਨੇ ਕਹਿਣਾ ਵੀ ਚਲੋ ਇਦਾਂ ਵੀ ਹੋਮਲੈਸਾਂ ਨੂੰ ਇਹਦੇ ਵਿੱਚ ਵਾੜ ਦਿੰਦੇ ਆ, ਇਹਨਾਂ ਦੇ ਉੱਥੇ ਘਰ ਜਿਹੜੇ ਉਹ ਆਪਾਂ ਬਣਾ ਦਿੰਦੇ। ਹੁਣ ਲੋਕ ਤਾਂ ਜਿਹੜੇ ਉੱਥੇ ਆਉਂਦੇ ਨਹੀਂ ਆ, ਹੁਣ ਇਹਨਾਂ ਦਾ ਡਾਊਨਟਾਊਨ ਜਿਹੜਾ ਉੱਥੇ ਆਪਾਂ ਬਣਾ ਕੇ ਰੱਖ ਲੈਂਦੇ। ਸੋ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਆਪਾਂ ਨੂੰ ਦੇਖਿਓ ਕਈ ਸ਼ਹਿਰਾਂ ਦੇ ਵਿੱਚ ਸੁਣਨ ਨੂੰ ਦੇਖਣ ਨੂੰ ਮਿਲਦੀਆਂ ਨੇ। ਸੋ ਬਿਲਕੁਲ ਇੱਕ ਪਿੱਛੇ ਜਿਹੇ ਕਾਨਫਰੰਸ ਹੋਈ ਆ ਜਿਹੜੇ ਵੱਖ-ਵੱਖ ਸ਼ਹਿਰਾਂ ਦੇ ਮੇਅਰ ਆ, ਉਹਦੇ ਵਿੱਚ ਸਿਆਟਲ ਦੇ ਮੇਅਰ ਬਰੂਸ ਹੈਰਲ ਨੇ ਕਿਹਾ ਕਿ ਸਾਡਾ ਬਹੁਤ ਜ਼ਿਆਦਾ ਕੰਸਰਨ ਆ ਟੈਕਸ ਰੈਵਨਿਊ ਦਾ। ਤੇ ਇਸੇ ਤਰ੍ਹਾਂ ਸੈਨ ਫਰਾਂਸਿਸਕੋ ਦੀ ਮੇਅਰ ਲੰਡਨ ਬਰੀਡ, ਉਹਨੇ ਇਹ ਕਿਹਾ ਵੀ ਫੈਕਟ ਆਫ ਦਾ ਮੈਟਰ ਇਹ ਆ ਵੀ ਗੁੱਡ ਓਲਡ ਡੇਜ਼ ਵਾਪਸ ਨਹੀਂ ਆਣੇ ਹੈਗੇ। ਤੇ ਪੈਂਡੇਮਿਕ ਦੇ ਦੌਰਾਨ ਜੋ ਕੁਛ ਹੋਇਆ ਉਹ ਸਾਰਾ ਕੁਝ ਚੇਂਜ ਹੋ ਗਿਆ। ਨੈਸ਼ਨਲ ਲੀਗ ਆਫ ਸਿਟੀਜ਼ ਦੇ 2022 ਦੇ ਸਰਵੇ ਦੇ ਵਿੱਚ ਉਹਨੇ ਕਿਹਾ ਆ, ਕਹਿੰਦੇ ਵੀ 1/3 ਸਿਟੀਜ਼ ਅਮਰੀਕਾ ਦੇ ਵਿੱਚ ਉਹ ਫਾਈਨੈਂਸ਼ੀਅਲ ਸਿਚੁਏਸ਼ਨ ਦੇ ਵਿੱਚ ਚਲ ਗਈਆਂ ਹੈਗੀਆਂ ਆਲਰੇਡੀ, ਤੇ 2023 ਤੋਂ ਬਾਅਦ ਤਾਂ ਬਹੁਤ ਜ਼ਿਆਦਾ ਚਲੇ ਜਾਊਗੀਆਂ ਜਦੋਂ ਫੈਡਰਲ ਫੰਡ ਉਹਨਾਂ ਦੇ ਖਤਮ ਹੋ ਜਾਣੇ, ਕਿਉਂਕਿ ਕਰੋਨਾ ਵਾਇਰਸ ਦੇ ਦੌਰਾਨ ਬਹੁਤ ਸਾਰੇ ਫੈਡਰਲ ਫੰਡਸ ਸਿਟੀ ਨੂੰ ਦਿੱਤੇ ਗਏ ਸੀ। ਸੋ ਹੁਣ ਇਹ ਜੇ ਫੰਡ ਗਏ ਤੇ ਇਹਦੇ ਨਾਲ ਜਿਹੜੀਆਂ ਸਰਵਿਸਿਜ਼ ਆ, ਚਾਹੇ ਉਹ ਫਾਇਰ ਫਾਈਟ ਹੈਗੇ ਆ, ਪੁਲਿਸ ਆ, ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਅਸਰ ਪਊਗਾ। ਜੀ ਜੀ ਬਿਲਕੁਲ। ਤੇ ਹਰਜੋਤ ਸਿੰਘ ਜੀ ਇੱਕ ਆਪਾਂ ਹੁਣ ਬ੍ਰੇਕ ਲੈ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਆ। ਖਬਰਾਂ ਦਾ ਸਿਲਸਿਲਾ ਜਿਹੜਾ ਆ ਉਹ ਇਦਾਂ ਹੀ ਜਾਰੀ ਰਹੂਗਾ। 6 ਜਨਵਰੀ ਦੀ ਕਮੇਟੀ ਦੀ ਚੇਅਰ ਨੇ ਕ੍ਰਿਮੀਨਲ ਰੈਫਰਲਸ ਦੇ ਬਾਰੇ ਜਿਹੜੀ ਉਹ ਚਰਚਾ ਕੀਤੀ ਆ, ਤੇ ਇੱਕ ਬਹੁਤ ਹੀ ਦਿਲ ਦਹਿਲਾਉਣ ਵਾਲੀ ਖਬਰ ਆਪਣੇ ਗੁਆਂਢੀ ਮੁਲਕ ਮੈਕਸੀਕੋ ਤੋਂ ਜਿਹੜੀ ਉਹ ਆਈ ਆ। ਕਲਾਈਮੇਟ ਚੇਂਜ ਦੀ ਇੱਕ ਨਵੀਂ ਸਟੱਡੀ ਕੀ ਕਹਿੰਦੀ ਆ ਕੈਲੀਫੋਰਨੀਆ ਦੇ 에ਅਰਪੋਰਟਸ ਦੇ ਬਾਰੇ,
ਉਸ ਉੱਤੇ ਆਪਾਂ ਜਿਹੜੀ ਉਹ ਚਰਚਾ ਕਰਾਂਗੇ। ਜੁੜੇ ਰਹੋ ਇੱਦਾਂ ਹੀ ਪੰਜਾਬੀ ਰੇਡੀਓ USA ਦੇ ਨਾਲ।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਅਪਡੇਟ ਅਮਰੀਕਾ 'ਚ ਇੱਕ ਵਾਰੀ ਫਿਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਹਰਜੋਤ ਸਿੰਘ ਜੀ, ਸਵਾਗਤ ਹੈ ਜੀ ਆਇਆਂ ਨੂੰ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ ਜੀ। ਤੇ ਹਰਜੋਤ ਸਿੰਘ ਜੀ, ਇਸ ਵਾਰ ਜਦੋਂ ਇਲੈਕਸ਼ਨਸ ਹੋਈਆਂ ਨਵੰਬਰ ਦੇ ਵਿੱਚ, ਆਲਦੋ ਹੁਣ ਦਸੰਬਰ ਦਾ ਆ ਗਿਆ, ਪੂਰਾ ਮਹੀਨਾ ਜਿਹੜਾ ਹੋ ਚੁੱਕਾ ਹੈ ਇਲੈਕਸ਼ਨ ਹੋਈਆਂ ਨੂੰ। ਕਈ ਜਿਹੜੇ ਇਲੈਕਸ਼ਨ ਦੇ ਨਤੀਜੇ ਆ ਜਿਹੜੇ ਕਿ ਬਹੁਤ ਘੱਟ ਕਹਿ ਲਓ ਵੀ ਵੋਟਾਂ ਦੇ ਫਰਕ ਦੇ ਨਾਲ ਸੀ, ਕਿ ਕੱਲੀ ਵੋਟ ਜਿੱਥੇ ਗੇਨ ਹੋ ਰਹੀ ਸੀ ਉਹਦੇ ਫਾਈਨਲੀ ਨਤੀਜੇ ਆ ਰਹੇ ਨੇ। ਤੇ ਆਪਣੇ ਨਾਲ ਜਿਹੜੇ ਇਸੇ ਤਰੀਕੇ ਦੇ ਨਾਲ ਰੀਸੈਂਟਲੀ ਸਟਰ ਕਾਊਂਟੀ ਦੇ ਵਿੱਚ ਬੋਰਡ ਆਫ ਜਿਹੜੀ ਇਲੈਕਸ਼ਨ ਬੋਰਡ ਆਫ ਜਿਹੜੀ ਐਜੂਕੇਸ਼ਨ ਆ ਉਸ ਦੇ ਲਈ ਜਿਹੜੇ ਕੈਂਡੀਡੇਟ ਸੀਗੇ ਜਿਨ੍ਹਾਂ ਦੀ ਜਿੱਤ ਹੋਈ ਆ, ਆਪਣੇ ਪੰਜਾਬੀ ਕੈਂਡੀਡੇਟ ਹਰਜੀਤ ਸਿੰਘ ਉਹ ਜੁੜੇ ਨੇ ਤੇ ਉਹਨਾਂ ਦੀ ਜਿੱਤ ਹੋਈ ਆ ਫਾਈਨਲੀ। ਤੇ ਉਸ ਦੇ ਬਾਰੇ ਉਹ ਗੱਲਬਾਤ ਕਰਨ ਦੇ ਲਈ ਆਪਣੇ ਨਾਲ ਜੁੜੇ ਨੇ। ਤੇ ਹਰਜੀਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਪੰਜਾਬੀ ਰੇਡੀਓ ਤੇ ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ। ਤੇ ਸਭ ਤੋਂ ਪਹਿਲਾਂ ਤਾਂ ਬਹੁਤ-ਬਹੁਤ ਤੁਹਾਨੂੰ ਵਧਾਈ ਹੋਵੇ, ਤੁਸੀਂ ਆਪਣੀ ਜਿਹੜੀ ਇਲੈਕਸ਼ਨ ਦੇ ਵਿੱਚ ਜਿੱਤ ਪ੍ਰਾਪਤ ਕੀਤੀ ਆ। ਜੇ ਤੁਸੀਂ ਆંકੜੇ ਸ਼ੇਅਰ ਕਰਨਾ ਚਾਹੋ, ਕਿੰਨੀਆਂ ਵੋਟਾਂ ਜਿਹੜੀਆਂ ਉਹ ਤੁਹਾਡੇ ਹੱਕ ਦੇ ਵਿੱਚ ਭੁਗਤੀਆਂ? ਹਾਂਜੀ, ਪਹਿਲਾਂ ਮੈਂ ਵੀ ਧੰਨਵਾਦ ਕਰਨਾ ਚਾਹੁੰਦਾ ਪੰਜਾਬੀ ਰੇਡੀਓ USA ਟੀਮ ਦਾ ਵੀ। ਤੁਸੀਂ ਸਾਰੇ ਕੈਂਡੀਡੇਟਸ ਬਾਰੇ ਦੱਸਦੇ ਰਹੇ ਤੇ ਆਪਣੇ ਸਾਰੇ ਕਮਿਊਨਿਟੀ ਨੂੰ ਦੱਸਦੇ ਰਹੇ ਵੇ ਵੋਟਾਂ ਦਾ ਕੀਮਤ ਕੀ ਆ, ਵੇ ਕਿੰਨੀ ਜ਼ਰੂਰੀ ਹੈ ਵੋਟ ਪਾਉਣੀ। ਤੇ ਸਾਰੇ ਸਰੋਤਿਆਂ ਦਾ ਵੀ ਧੰਨਵਾਦ ਕਰਨਾ ਚਾਹੁੰਦਾ, ਖਾਸ ਕਰਕੇ ਜਿਹੜੇ ਆਪਣੇ ਯੂਨੀਵਰਸਿਟੀ ਦੇ ਸਰੋਤੇ ਨੇ ਜਿਹੜੇ ਸੁਣਦੇ ਆ। ਤੁਹਾਡੀ ਸਹਿਯੋਗ ਦੇ ਨਾਲ ਕਾਮਯਾਬ ਹੋਇਆ ਤੇ ਆਪਣੇ ਹੋਰ ਵੀ ਕਈ ਪੰਜਾਬੀ ਕੈਂਡੀਡੇਟ ਕਾਮਯਾਬ ਹੋਏ ਆਪਣੀ ਯੂਨੀਵਰਸਿਟੀ ਸਟਰ ਕਾਊਂਟੀ ਏਰੀਆ ਵਿੱਚ। ਸੋ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜੀ। ਸੋ ਦੱਸ ਜਾਈਏ, ਹਰਜੀਤ ਤੇ ਇਸ ਦੀ ਜਿਹੜੀ ਭੈਣ ਆ ਹਰਜੋਤ, ਇਹਨਾਂ ਦੋਨਾਂ ਨੇ ਹੀ ਆਪੋ ਆਪਣੀ ਜਿਹੜੀ ਇਲੈਕਸ਼ਨ ਦੇ ਵਿੱਚ ਜਿੱਤ ਪ੍ਰਾਪਤ ਕੀਤੀ ਆ। ਜਿਮ ਰਿਚਮੰਡ ਨੂੰ ਜਿਹੜੇ ਏਰੀਆ 4 ਦੇ ਐਜੂਕੇਸ਼ਨ ਟਰਸਟੀ ਦੇ ਲਈ, ਮੈਂਬਰ ਬੋਰਡ ਆਫ ਐਜੂਕੇਸ਼ਨ ਟਰਸਟੀ ਏਰੀਆ ਦੇ ਲਈ ਹਰਜੀਤ ਨੂੰ ਜਿਹੜੀਆਂ ਉਹ 2898 ਤੇ ਜਿਹੜੇ ਦੂਜੇ ਨੰਬਰ ਦੇ ਉੱਤੇ 2457 ਵੋਟਾਂ ਦੇ ਨਾਲ ਜਿਹੜਾ ਰਿਚਮੰਡ ਦੂਜੇ ਤੇ ਰਿਹਾ। ਸੋ ਹਰਜੀਤ ਦੀ ਜਿੱਤ ਹੋਈ ਆ। ਸੋ ਇੱਕ ਵਾਰੀ ਜੇ ਰਿਫਰੈਸ਼ ਕਰਨਾ ਹੋਵੇ ਹਰਜੀਤ ਵੀ, ਹੁਣ ਤੁਸੀਂ ਮੈਂਬਰ ਬਣ ਗਏ ਆ ਬੋਰਡ ਆਫ ਐਜੂਕੇਸ਼ਨ ਦੇ ਟਰਸਟੀ ਜਿਹੜੇ ਬਣ ਗਏ ਏਰੀਆ 4 ਦੇ। ਸੋ ਕੀ ਤੁਹਾਡੀਆਂ ਹੁਣ ਜ਼ਿੰਮੇਵਾਰੀਆਂ ਤੇ ਕਦੋਂ ਤੁਸੀਂ ਇਸ ਦੇ ਲਈ ਸਹੁੰ ਚੱਕਣੀ ਹੈ? ਹਾਂਜੀ, ਸੋ ਜ਼ਿੰਮੇਵਾਰੀ ਮੇਰੀ ਜ਼ਿੰਮੇਵਾਰੀ ਤਾਂ ਖਾਸ ਕਰਕੇ ਇਹੀ ਆ ਵੀ ਜੋ ਵੀ ਡਿਸੀਜਨ ਬਣਦੀ ਆ ਉਹ ਪੰਜਾਬੀ ਕਮਿਊਨਿਟੀ ਦੀ ਹੱਕ ਵਿੱਚ ਬਣੇ। ਤੇ ਜਿਹੜੀ ਵੀ ਡਿਸੀਜਨਸ ਬਣਦੀਆਂ ਪੰਜਾਬੀ ਕਮਿਊਨਿਟੀ ਦੇ ਹਿਸਾਬ ਨਾਲ ਵੀ, ਸਾਡੇ ਕੀ ਸਾਨੂੰ ਕਿਹੜੀਆਂ ਸਹੂਲਤਾਂ ਦੀ ਲੋੜ ਆ ਉਹਦੇ ਨਾਲ ਡਿਸੀਜਨਸ ਬਣਾਉਣੀ ਆ। ਸੋ ਸਹੁੰ ਚੱਕਣੀ ਆ ਅਗਲੇ ਹਫ਼ਤੇ ਬੁੱਧਵਾਰ ਨੂੰ, ਪਰ ਆਲਰੇਡੀ ਜਿਹੜਾ ਕੰਮਕਾਰ ਹੈਗਾ ਸ਼ੁਰੂ ਹੋ ਗਿਆ। ਹੁਣ ਕਿਉਂਕਿ ਮੈਂ ਇਸ ਵੇਲੇ ਵੀ ਬੋਰਡ ਮੀਟਿੰਗਸ ਅਟੈਂਡ ਕਰਦਾ ਹਾਂ ਤੇ ਮੈਂ ਬੋਰਡ ਮੈਂਬਰ ਹੈਗਾ। ਸੋ ਸਾਡੀ ਹੁਣ ਮੇਨ ਡਿਸੀਜਨ ਇਸ ਵੇਲੇ ਹੋਈ ਆ, ਇੱਕ ਕੰਪਨੀ ਯੂਨੀਵਰਸਿਟੀ ਵਿੱਚ ਚਾਰਟਰ ਸਕੂਲ ਸ਼ੁਰੂ ਕਰਨਾ ਚਾਹੁੰਦੀ ਆ। ਤੇ ਉਹ ਚਾਰਟਰ ਸਕੂਲ ਵਾਸਤੇ ਕਾਫੀ ਫੰਡਿੰਗ ਚਾਹੀਦੀ ਆ ਤੇ ਹੁਣ ਕਾਉਂਟੀ ਦੇ ਕੋਲ ਆਏ ਆ ਵੀ ਤੁਸੀਂ ਸਾਡਾ ਚਾਰਟਰ ਅਪਰੂਵ ਕਰੋ। ਤੇ ਉਹ ਏਦਾਂ ਦੱਸਦੇ ਆ ਵੀ ਅਸੀਂ ਵੀ ਉਹਨਾਂ ਨੇ ਚਾਰਟਰ ਕਮਿਊਨਿਟੀ ਵਾਸਤੇ ਖੋਲ੍ਹਣਾ ਆ ਤੇ ਉਹ ਚਾਹੁੰਦੇ ਵੀ ਕਮਿਊਨਿਟੀ ਚਾਰਟਰ ਸਕੂਲ ਵਿੱਚ ਇਨਕਲੂਡਡ ਹੋਵੇ। ਤੇ ਮੈਂ ਇਹਨਾਂ ਦਾ ਪਟੀਸ਼ਨ ਪੜ੍ਹ ਕੇ ਦੇਖਿਆ ਵੀ ਉਹਨਾਂ ਨੇ ਤਾਂ ਪੰਜਾਬੀ ਕਮਿਊਨਿਟੀ ਦਾ ਨਾਂ ਤਾਂ ਲਿਆ ਵੀ ਹੈ ਨੀਗਾ। ਉਹਨਾਂ ਨੇ ਇਹ ਵੀ ਨਹੀਂ ਦੱਸਿਆ ਵੀ ਉਹ ਪੰਜਾਬੀ ਕਮਿਊਨਿਟੀ ਦੇ ਨਾਲ ਆਊਟਰੀਚ ਕਿਵੇਂ ਕਰੂੰਗੇ ਜਾਂ ਪੰਜਾਬੀ ਸਟੂਡੈਂਟਸ ਕਿਵੇਂ ਉਹਨਾਂ ਦਾ ਦਾਖਲਾ ਕਿਵੇਂ ਕਰੂੰਗੇ ਚਾਰਟਰ ਸਕੂਲ ਦੇ ਵਿੱਚ। ਸੋ ਮੈਂ ਇਹ ਇਸ਼ੂ ਉਠਾਇਆ ਉਹਨਾਂ ਨਾਲ ਵੀ ਤੁਸੀਂ ਕਮਿਊਨਿਟੀ ਚਾਰਟਰ ਸਕੂਲ ਕਿਵੇਂ ਹੋ ਸਕਦੇ ਜੇ
ਤੁਸੀਂ one of the biggest communities ਨੂੰ ਨਹੀਂ include ਕੀਤਾ, ਪੰਜਾਬੀਆਂ ਨੂੰ ਨਹੀਂ include ਕੀਤਾ। ਸੋ ਇਦਾਂ ਦੇ ਇਸ਼ੂਜ਼ ਆਲਰੇਡੀ ਸ਼ੁਰੂ ਹੋ ਗਏ ਤੇ ਇਦਾਂ ਦੇ ਹੁੰਦੇ ਵੀ ਰਹਿਣੇ ਆ। ਤੇ ਜੇ ਆਪਣੀ ਕਮਿਊਨਿਟੀ ਦਾ ਕੋਈ ਹੋਵੇ ਨਾ ਉਸ ਪੋਜੀਸ਼ਨ ਵਿੱਚ ਇਦਾਂ ਪੁਸ਼ ਬੈਕ ਕਰਨ ਵਾਸਤੇ ਜਾਂ ਕੁਝ ਕਹਿਣ ਵਾਸਤੇ, ਸੋ ਇਦਾਂ ਸਕੂਲ ਖੋਲਦੇ ਰਹਿੰਦੇ ਆ ਤੇ ਆਪਣੀ ਕਮਿਊਨਿਟੀ ਨੂੰ ਪਤਾ ਵੀ ਨਹੀਂ ਹੁੰਦਾ ਵੀ ਇਹ ਹੋ ਰਿਹਾ। ਸੋ ਮੇਰਾ ਗੋਲ ਡੈਫੀਨਿਟਲੀ ਇਹ ਆ, ਇਦਾਂ ਦਾ ਕੋਈ ਵੀ ਇਸ਼ੂ ਆਉਂਦਾ ਆ ਤੇ ਰੇਡੀਓ ਤੇ ਆ ਕੇ ਮੈਂ ਸਾਰੇ ਸਰੋਤਿਆਂ ਨੂੰ, ਕਮਿਊਨਿਟੀ ਨੂੰ ਦੱਸਾਂ। ਤੁਹਾਡਾ ਵੀ ਜੋ ਵੀ ਤੁਹਾਡੇ ਖਿਆਲ ਨੇ ਉਹ ਵੀ ਹਿੱਸਾ ਲੈ ਕੇ ਮੈਂ ਫਿਰ ਉਹ ਮੀਟਿੰਗ ਦੇ ਵਿੱਚ ਜਾ ਕੇ ਮੈਂ ਉਹ ਪੂਰੀ ਗੱਲਬਾਤ ਕਰ ਸਕਾਂ। ਜੀ ਚਲੋ, ਥੈਂਕ ਯੂ ਹਰਜੀਤ। ਤੇ ਹਰਜੋਤ ਤੁਹਾਡੀ ਜਿਹੜੀ ਸਿਸਟਰ ਆ, ਉਹਨਾਂ ਨੇ ਵੀ ਆਪਣੀ ਇਲੈਕਸ਼ਨ ਵਿਨ ਕੀਤੀ ਆ। ਸੋ ਤੁਹਾਨੂੰ ਦੋਨਾਂ ਨੂੰ ਹੀ ਬਹੁਤ ਬਹੁਤ ਅਸੀਂ ਵਧਾਈਆਂ ਦਿੰਦੇ ਹਾਂ। ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ ਹਰਜੀਤ। ਥੈਂਕ ਯੂ ਜੀ। ਥੈਂਕ ਯੂ, ਕੀਪ ਅਪ ਦਾ ਗੁੱਡ ਵਰਕ। ਤੇ ਬਿਲਕੁਲ ਦੇਖੋ ਹਰਜੋਤ ਸਿੰਘ ਜੀ, ਇਹੀ ਫਾਇਦਾ ਆ ਵੀ ਆਪਣੀ ਜਿਹੜੀ ਕਮਿਊਨਿਟੀ ਦੇ ਬੰਦੇ ਜਿਹੜੇ ਵੱਖ-ਵੱਖ ਇਲੈਕਸ਼ਨ ਦੇ ਵਿੱਚ ਜਿੱਤ ਕੇ ਅੱਗੇ ਜਾਣਗੇ ਤਾਂ ਇੱਦਾਂ ਦੇ ਇਸ਼ੂਜ਼ ਨੂੰ ਜਿਹੜਾ ਉਹ ਚੱਕਿਆ ਜਾਊਗਾ। ਜਿੱਥੇ ਕਮਿਊਨਿਟੀ ਨੂੰ ਸਾਈਡ ਤੇ ਰੱਖਿਆ ਜਾ ਰਿਹਾ, ਉਹਨਾਂ ਨੂੰ ਕੋਈ ਪੁੱਛ ਨਹੀਂ ਰਿਹਾ, ਤਾਂ ਉਹਨਾਂ ਇਸ਼ੂਜ਼ ਦੇ ਬਾਰੇ ਜਿਹੜਾ ਫਿਰ ਉਸ ਦੇ ਵਿੱਚ ਚਰਚਾ ਹੋਊਗੀ, ਗੱਲਬਾਤ ਹੋਊਗੀ। ਸੋ ਥੈਂਕ ਯੂ ਕਰਦੇ ਅਸੀਂ ਇਹਨਾਂ ਦਾ। ਸੋ ਬਿਲਕੁਲ, ਬਹੁਤ ਸਾਰੀਆਂ ਇਲੈਕਸ਼ਨ ਦੇ ਰਿਜ਼ਲਟਸ ਕੈਲੀਫੋਰਨੀਆ 'ਚ ਕਾਫੀ ਲੇਟ ਆਏ ਆ। ਕੱਲ੍ਹ ਕੇ ਪਰਸੋਂ ਵੀ ਆਪਾਂ ਡਿਸਕਸ ਕੀਤਾ ਸੀ ਵੀ ਲਾਸਟ ਕਾਂਗਰਸਮੈਨ ਦੇ ਇਲੈਕਸ਼ਨ ਰਿਜ਼ਲਟ ਮੋਡੈਸਟੋ ਤੋਂ ਜੋ ਜੌਨ ਡੁਆਰਟੇ ਆ ਉਹ ਜਿੱਤੇ ਆ, ਐਡਮ ਗਰੇ ਤੋਂ, ਰਿਪਬਲਿਕਨ ਆ। ਪਰ ਤੁਸੀਂ ਦੇਖੋ ਵੀ ਆਪਾਂ ਬਹੁਤ ਰੌਲਾ ਪਾਉਂਦੇ ਰਹਿੰਦੇ ਵੋਟ ਪਾਓ ਵੋਟ ਪਾਓ, ਵੀ ਕਿੰਨਾ ਫਰਕ ਸੀ, ਸਿਰਫ 500 550 ਵੋਟ ਦੇ ਫਰਕ ਨਾਲ 200-250 ਵੋਟ ਦੇ ਨਾਲ ਹਰਜੋਤ ਸਿੰਘ ਜੀ ਜਿੱਤੇ ਆ। ਤੇ ਪੰਜਾਬੀਆਂ ਨੇ ਬਹੁਤ ਸਪੋਰਟ ਕੀਤੀ ਹੈ ਜੌਨ ਡੁਆਰਟੇ ਦੀ ਐਜ਼ ਏ ਫਾਰਮਰ। ਸੋ ਹੁਣ ਉਨੀਆਂ ਵੋਟਾਂ ਦੇ, ਸੋ ਉਹ ਅੰਡਰਸਟੈਂਡ ਕਰਦਾ ਵੀ ਪੰਜਾਬੀ ਕਮਿਊਨਿਟੀ, ਪੰਜਾਬੀ ਫਾਰਮਰ ਕਿੰਨਾ ਇੰਪੋਰਟੈਂਟ ਆ। ਇਸੇ ਤਰੀਕੇ ਦੇ ਨਾਲ ਮਲੀਸਾ ਹਰਟਾਡੋ ਇਸ ਟਾਈਮ 12 ਵੋਟਾਂ ਨਾਲ ਲੀਡ ਕਰ ਰਹੀ ਆ। ਇਹ ਉਹੀ ਸੈਨੇਟਰ, ਸਟੇਟ ਸੈਨੇਟਰ ਆ ਜਿਹਨੇ ਫਾਰਮਰਾਂ ਦੀ ਆਵਾਜ਼ ਜਿਹੜੀ ਆ ਉਹ ਚੱਕੀ ਆ। ਇਹ ਵਨ ਆਫ ਦਾ ਕਲੋਜ਼ੈਸਟ ਜਿਹੜੀ ਇਸ ਟਾਈਮ ਰੇਸ ਜਿਹੜੀ ਉਹ ਚੱਲ ਰਹੀ ਆ, 12 ਵੋਟਾਂ ਦੇ ਨਾਲ ਸਿਰਫ ਅੱਗੇ। ਸੋ ਜਿਹੜੇ ਕਹਿੰਦੇ ਨਾ ਵੀ ਮੇਰੀ ਵੋਟ ਦਾ ਕੋਈ ਮਤਲਬ ਨਹੀਂ, ਕੋਈ ਫਰਕ ਨਹੀਂ, ਇਹਨੂੰ ਪੁੱਛ ਕੇ ਦੇਖੋ ਜਿਹੜੀ ਮਲੀਸਾ ਹਰਟਾਡੋ ਆ ਵੀ 12 ਵੋਟਾਂ ਦੇ ਨਾਲ ਲੀਡ ਕਰ ਰਹੀ ਆ। ਉਹ ਕੱਲਾ ਬੰਦਾ ਗਿਣਦੀ ਹੋਣੀ, ਅੱਛਾ ਇਹਨੇ ਪਾਈ ਹੋਣੀ, ਉਹਦੇ ਪਾਈ ਹੋਣੀ ਆ। ਸੋ ਇਦਾਂ ਹੁੰਦਾ ਆ। ਸੋ ਐਵਰੀਵੇਅਰ ਜਿੱਥੇ ਵੀ ਤੁਸੀਂ ਜਾਂਦੇ ਆ, ਤੁਹਾਡੀ ਵੋਟ ਜਿਹੜੀ ਉਹ ਮੈਟਰ ਐਬਸੋਲੂਟਲੀ ਜਿਹੜੀ ਉਹ ਕਰਦੀ ਆ। ਕਈ ਵਾਰੀ ਤੁਹਾਨੂੰ ਲੱਗਦਾ, ਕਈ ਵਾਰੀ ਨਹੀਂ ਲੱਗਦਾ, ਪਰ ਯੈਸ ਇਟ ਡਜ਼ ਮੈਟਰ। ਤੇ ਆਪਾਂ ਨੂੰ ਉਸ ਦੀ ਪਛਾਣ ਜਿਹੜੀ ਕਰਨ ਦੀ ਜ਼ਰੂਰਤ ਹੈ। ਬਿਲਕੁਲ, ਆਪਾਂ ਨੂੰ ਸਪੋਰਟ ਵੀ ਉਹਨਾਂ ਦੀ ਕਰਨੀ ਚਾਹੀਦੀ ਹੈ ਜਿਹੜੇ ਜਿੱਥੇ ਆਪਾਂ ਇਨਵੋਲਵ ਆ, ਚਾਹੇ ਆਪਾਂ ਐਗਰੀਕਲਚਰ 'ਚ ਆ, ਟਰੱਕਿੰਗ 'ਚ ਆ, ਹੋਰ ਸਮਾਲ ਬਿਜ਼ਨਸ 'ਚ ਆ। ਡਜ਼ਨਟ ਮੈਟਰ ਜੀ ਉਹ ਕਿਹੜੀ ਪਾਰਟੀ ਦਾ, ਜੇ ਤੁਹਾਡੇ ਹੱਕ ਦੀ ਗੱਲ ਕਰਦਾ ਆ ਤੇ ਤੁਹਾਨੂੰ ਜਿਹੜਾ ਆ ਉਸ ਚੀਜ਼ ਨੂੰ ਦੇਖਣਾ ਚਾਹੀਦਾ। ਕੱਲ ਜਸਮੀਤ ਕੌਰ ਬੈਂਸ ਜਿਹੜੀ ਪਹਿਲੀ ਸਿੱਖ ਅਮਰੀਕਨ ਜਿਹੜੀ ਆ ਵੂਮਨ ਅਸੈਂਬਲੀ ਪਰਸਨ ਦੇ ਲਈ ਚੁਣੀ ਗਈ ਆ, ਉਹਨਾਂ ਨੇ ਉੱਥੇ ਜਾ ਕੇ ਜਿਹੜੀ ਉਹ ਸਹੁੰ ਚੱਕੀ ਆ। ਸੋ ਅਸੀਂ ਉਹਨਾਂ ਨੂੰ ਵੀ, ਡਾਕਟਰ ਜਸਮੀਤ ਨੂੰ ਵੀ ਜਿਹੜੀ ਆ ਉਸ ਦੀ ਬਹੁਤ ਬਹੁਤ ਵਧਾਈ ਜਿਹੜੀ ਉਹ ਦਿੰਦੇ ਆ। ਸੋ ਉਹ ਜਿਹੜਾ ਇਲਾਕਾ ਆਪਣੇ ਇੱਧਰ ਲਾਗੇ ਟਲਹਿਰੀ ਵਾਲੇ ਪਾਸੇ ਜਿਹੜਾ ਹਰਜੋਤ ਸਿੰਘ ਜੀ ਉੱਥੋਂ ਲੀਨੋ ਵਾਲੇ ਪਾਸੇ ਉਹਨਾਂ ਦੀ ਜਿਹੜੀ ਉਸ ਅਸੈਂਬਲੀ ਡਿਸਟ੍ਰਿਕਟ ਤੋਂ ਜਿਹੜੀ ਉਹ ਜਿੱਤ ਹੋਈ ਆ। ਬਿਲਕੁਲ, ਜਿਹੜਾ ਜੌਨ ਡੁਆਰਟੇ ਆ ਉਹ ਜਿਸ ਤਰ੍ਹਾਂ ਤੁਸੀਂ ਕਿਹਾ ਹੀ ਆ ਵੀ ਆਪਣੇ ਪੰਜਾਬੀਆਂ ਨੇ ਉਹਦੀ ਬਹੁਤ ਸਪੋਰਟ ਕੀਤੀ ਹੈ, ਕਿਉਂਕਿ ਕੈਲੀਫੋਰਨੀਆ ਦੇ ਵਿੱਚ ਡਰਾਊਟ ਨੰਬਰ 1 ਇਸ਼ੂ ਬਣਿਆ ਹੋਇਆ ਆ। ਖੁਦ ਵੀ ਫਾਰਮਰ ਆ। ਉਹਨਾਂ ਨੇ ਸਟੇਟਮੈਂਟ ਦਿੱਤੀ ਹੈ, ਕਹਿੰਦਾ ਵੀ ਵਾਟਰ ਇਜ਼ ਨਾਟ ਡੈਮੋਕ੍ਰੇਟ ਔਰ ਵਾਟਰ ਇਜ਼ ਜੌਬਸ ਆਰ ਜੌਬਸ। ਸੋ ਬਿਲਕੁਲ, ਜੇ ਹੁਣ ਉਹ ਸਾਥ ਦਊਗਾ ਤਾਂ ਸਹੀ ਆ, ਕਿਉਂਕਿ ਅੱਜ ਫਿਰ ਕਿਸਾਨ ਤੜਫ ਰਹੇ ਆ ਵੀ ਉਹਨਾਂ ਦੇ ਮੋਡੈਸਟੋ ਉੱਧਰ ਮਡੇਰੇ ਏਰੀਏ 'ਚ ਫਿਰ ਪਰ ਏਕੜ ਦੇ ਹਿਸਾਬ ਨਾਲ ਕਿੰਨੇ ਪੈਸੇ ਲਾਉਣ ਲੱਗੇ ਆ। ਤੇ ਜਿਹੜੀ ਕਾਉਂਟੀ ਦੇ ਸੁਪਰਵਾਈਜ਼ਰਸ ਆ, ਕਾਫੀ ਰੌਲਾ ਪੈ ਰਿਹਾ। ਉਹ ਵੀ ਜਿਹੜਾ ਦੁਪਹਿਰ ਵਾਲਾ ਸ਼ੋਅ ਆ ਉਹਦੇ 'ਚ ਮੇਰੇ ਖਿਆਲ ਨਾਲ ਤੁਸੀਂ ਡਿਸਕਸ ਕਰੋਗੇ ਜੀ। ਹਾਂਜੀ, ਚੀਜ਼ਾਂ ਜਿਹੜੀਆਂ ਇੱਦਾਂ ਦੀਆਂ ਡਿਸਕਸ ਹੋਣਗੀਆਂ। ਰੀਸੈਂਟਲੀ ਕੀ ਜਿਹੜਾ ਕੁਛ ਹੋਇਆ ਆ ਉੱਥੇ ਕੋਰਟ ਕੇਸ ਵੀ ਜਿਹੜਾ ਉਹ ਚੱਲ ਰਿਹਾ ਆ, ਉਸ ਦੇ ਬਾਰੇ ਵੀ ਆਪਾਂ ਥੋੜ੍ਹੀ ਜਿਹੜੀ ਜਾਣਕਾਰੀ ਉਹ ਜ਼ਰੂਰ ਸਰੋਤਿਆਂ ਨੂੰ ਜਿਹੜਾ ਉਹ ਦੇਵਾਂਗੇ। ਤੇ ਇੱਕ ਬ੍ਰੇਕਿੰਗ ਨਿਊਜ਼ ਜਿਹੜੀ ਆ ਰਹੀ ਆ, ਵਰਲਡ ਕੱਪ ਦੇ ਵਿੱਚ ਉਲਟ ਫੇਰਾਂ ਦਾ ਦੌਰ ਜਿਹੜਾ ਚੱਲ ਰਿਹਾ। ਮੋਰੋਕੋ ਦੀ ਟੀਮ ਨੇ ਸਪੇਨ ਨੂੰ ਹੁਣੇ ਰਾਊਂਡ ਆਫ 16 ਦੇ ਵਿੱਚ ਪੈਨਲਟੀ ਸ਼ੂਟ ਆਊਟ ਦੇ ਵਿੱਚ 3-0 ਦੇ ਨਾਲ ਜਿਹੜਾ ਉਹ ਹਰਾ ਦਿੱਤਾ। 0-0 ਦੇ ਉੱਤੇ ਫੁੱਲ ਟਾਈਮ, ਐਕਸਟਰਾ ਟਾਈਮ ਤੋਂ ਬਾਅਦ ਦੇ ਵਿੱਚ ਮੋਰੋਕੋ ਤੇ ਸਪੇਨ ਜਿਹੜੇ ਉਹ ਰਹੇ ਆ। ਪੈਨਲਟੀਜ਼ ਦੇ ਵਿੱਚ ਸਪੇਨ ਦੀ ਟੀਮ ਇੱਕ ਵੀ ਜਿਹੜੀ ਪੈਨਲਟੀ ਨੂੰ ਗੋਲ ਕਰਨ ਦੇ ਵਿੱਚ ਨਾਕਾਮਯਾਬ ਰਹੀ। ਮੋਰੋਕੋ ਨੇ ਜਿਹੜੀਆਂ 3 ਜਿਹੜੇ ਗੋਲ ਕਰਕੇ ਆਪਣੀ ਜਿੱਤ ਜਿਹੜੀ ਆ ਉਹ ਪੱਕੀ ਕਰਕੇ ਕੁਆਟਰ ਫਾਈਨਲ ਦੇ ਵਿੱਚ ਹੁਣ ਆਪਣੀ ਜਗ੍ਹਾ ਜਿਹੜੀ ਉਹ ਪੱਕੀ ਕਰ ਲਈ ਆ। ਮੋਰੋਕੋ ਇਸ ਵਾਰ ਦੀ ਕਹਿ ਸਕਦੇ ਹਾਂ ਵੀ ਅੰਡਰਡੌਗਸ ਦੇ ਵਿੱਚੋਂ ਟੀਮ ਜਿਹੜੀ ਉੱਭਰ ਕੇ ਆਈ ਆ। ਉਹਨਾਂ ਨੇ ਆਪਣੇ ਗਰੁੱਪ ਨੂੰ ਵੀ ਜਿਹੜਾ ਉਹ ਜਿੱਤਿਆ ਤੇ ਨਾਲ ਦੇ ਨਾਲ ਹੁਣ ਜਿਹੜਾ ਸਪੇਨ ਨੂੰ ਜਿਹੜਾ ਉਹ ਹਰਾ ਕੇ ਜਿਹੜਾ ਆ ਉਹ ਅੱਗੇ ਪਹੁੰਚੇ ਆ। ਤੇ
ਔਨ ਪੇਪਰ ਲੱਗ ਰਿਹਾ ਸੀਗਾ ਵੀ ਸਪੇਨ ਆਸਾਨੀ ਦੇ ਨਾਲ ਅੱਜ ਜਿਹੜਾ ਗੇਮ ਜਿਹੜੀ ਜਿੱਤ ਜਾਊਗੀ। ਵੀ ਚਲੋ ਵੀ ਪੁਰਾਣੀ ਟੀਮ ਆ, ਤਗੜੀ ਟੀਮ ਆ, ਪਰ ਮੋਰੋਕੋ ਨੇ ਉਹ ਸਾਰੀ ਚੀਜ਼ ਨੂੰ ਜਿਹੜਾ ਉਲਟਾ ਦਿੱਤਾ। ਸੋ ਇਟਸ ਅ ਗੁੱਡ ਥਿੰਗ ਤੇ ਮੋਰੋਕੋ ਦੀ ਜਿਹੜੀ ਇਸ ਦੇ ਵਿੱਚ ਜਿੱਤ ਹੋਈ ਆ। ਤੇ ਕੁਛ ਕੁ ਜਿਹੜੀਆਂ ਖਬਰਾਂ ਰਹਿ ਗਈਆਂ, ਫਿਰ ਉਸ ਤੋਂ ਬਾਅਦ ਆਪਾਂ ਅੱਜ ਥੋੜਾ ਇੰਸ਼ੋਰੈਂਸ ਦੇ ਬਾਰੇ ਵੀ ਗੱਲ ਕਰਨੀ ਆ। ਹਰਜੋਤ ਸਿੰਘ ਜੀ, ਇਹ ਬੜੀ ਦਿਲ ਦਹਿਲਾਉਣ ਵਾਲੀ ਜਿਹੜੀ ਖਬਰ ਆਪਣੇ ਗਵਾਂਢੀ ਮੁਲਕ ਮੈਕਸੀਕੋ ਤੋਂ ਜਿਹੜੀ ਉਹ ਆ ਰਹੀ ਆ। ਕਹਿੰਦੇ ਵੀ ਇੱਕ ਜਿਹੜੀ ਗਰਭਵਤੀ ਔਰਤ ਆ, ਉਸ ਨੂੰ ਇੱਕ ਬੰਦੇ ਤੇ ਔਰਤ ਦੇ ਦੁਆਰਾ ਮਾਰ ਦਿੱਤਾ ਗਿਆ। ਬੱਚਾ ਉਹਦੇ ਪੇਟ ਦੇ ਵਿੱਚ ਸੀਗੇ, ਢਿੱਡ ਪਾੜ ਕੇ ਉਹਨਾਂ ਨੇ ਉਹਦਾ ਜਿਹੜਾ ਅਜੇ ਜੰਮਿਆ ਵੀ ਨਹੀਂ ਸੀ ਜਿਹੜਾ ਬੱਚਾ, ਉਸ ਨੂੰ ਉਸ ਦੇ ਗਰਭ ਦੇ ਵਿੱਚੋਂ ਚੋਰੀ ਜਿਹੜਾ ਉਹ ਕੀਤਾ। ਇਹ ਮੈਕਸੀਕੋ ਤੋਂ ਜਿਹੜੀ ਇਹ ਖਬਰ ਆ ਰਹੀ ਹੈ। ਵੇਰਾ ਕਰੂਜ਼ ਦਾ ਜਿਹੜਾ ਉੱਥੇ ਦਾ ਸੂਬਾ ਆ, ਉੱਥੇ ਇਹ ਜਿਹੜੀ ਘਟਨਾ ਜਿਹੜੀ ਇਹ ਵਾਪਰੀ ਆ। ਕਹਿੰਦੇ ਵੀ ਦਿਨ ਦਿਹਾੜੇ ਹੀ ਇਸ ਮੈਕਸੀਕਨ ਮੂਲ ਦੀ ਜਿਹੜੀ ਬੀਬੀ ਆ, ਗਰਭਵਤੀ ਸੀਗੀ, ਉਸ ਦਾ ਢਿੱਡ ਜਿਹੜਾ ਉਹ ਪਾੜ ਦਿੱਤਾ ਗਿਆ ਤੇ ਅਨਬੋਰਨ ਬੇਬੀ ਆ, ਉਸ ਨੂੰ ਉਸਦੇ ਗਰਭ ਚੋਂ ਕੱਢ ਲਿਆ ਗਿਆ। ਬਾਅਦ ਦੇ ਵਿੱਚ ਕਹਿੰਦੇ ਵੀ ਇਹਨਾਂ ਦੋਨਾਂ ਜਾਣਿਆਂ ਨੂੰ, ਇਸ ਬੰਦੇ ਤੇ ਬੁੜੀ ਨੂੰ, ਜਿਨ੍ਹਾਂ ਨੇ ਇਸ ਘਿਨੌਣੀ ਹਰਕਤ ਨੂੰ ਅੰਜਾਮ ਦਿੱਤਾ, ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਇਸ ਬੱਚੇ ਨੂੰ ਹੁਣ ਕਹਿੰਦੇ ਰੈਲੇਵੈਂਟ ਅਥਾਰਟੀਜ਼ ਮੋਸਟ ਪ੍ਰੋਬਬਲੀ ਹਸਪਤਾਲ ਦੇ ਵਿੱਚ ਉਹਦੇ ਵਿੱਚ ਉਸ ਨੂੰ ਦਾਖਲ ਜਿਹੜਾ ਉਹ ਕਰਾਇਆ ਗਿਆ ਹੈ ਤੇ ਕਹਿੰਦੇ ਜਿਹੜੀ ਉਸ ਨੂੰ ਅਟੈਂਸ਼ਨ ਚਾਹੀਦੀ ਆ ਉਹ ਮਿਲ ਰਹੀ ਆ। ਇਸ ਨੂੰ ਜੱਜ ਦੇ ਮੋਹਰੇ ਜਿਹੜਾ ਹਰਜੋਤ ਸਿੰਘ ਜੀ ਪੇਸ਼ ਕੀਤਾ ਗਿਆ ਤੇ ਇਸ ਉੱਤੇ ਕਿਡਨੈਪਿੰਗ ਦੇ ਨਾਲ ਫੈਮਿਸਾਈਡ ਦੇ ਗਰਭ ਹੱਤਿਆ ਦੇ ਵੀ ਇੱਕ ਹਿਸਾਬ ਦੇ ਨਾਲ ਜਿਹੜੇ ਦੋਸ਼ ਆ ਉਹਨਾਂ ਤਹਿਤ ਇਸ ਨੂੰ ਲਿਆਇਆ ਗਿਆ ਆ। ਸੋ ਕਹਿੰਦੇ ਵੀ ਇਹ ਜਿਹੜੀ ਵੂਮਨ ਅਟੈਕਰ ਸੀਗੀ, ਉਹ ਖੁਦ ਉਸਦੇ ਆਪਣੇ ਬੱਚਾ ਨਹੀਂ ਸੀ ਜਿਹੜਾ ਉਹ ਹੋ ਰਿਹਾ ਤੇ ਉਹਦੇ ਕਰਕੇ ਇਸ ਬੀਬੀ ਦਾ ਉਸਨੇ ਗਰਭ ਪਾੜ ਕੇ ਵਿੱਚੋਂ ਬੱਚਾ ਕੱਢਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਹੈ ਤੇ ਉਸ ਦੌਰਾਨ ਜਿਹੜੀ ਉਹ ਗਰਭਵਤੀ ਔਰਤ ਆ, ਉਸਦੀ ਮੌਤ ਜਿਹੜੀ ਉਹ ਹੋ ਗਈ ਆ। ਸੋ ਇਹ ਬਹੁਤ ਹਰਜੋਤ ਸਿੰਘ ਜੀ ਮਾੜੀ ਜਿਹੜੀ ਇਹ ਘਟਨਾ ਵਾਪਰੀ ਆ ਮੈਕਸੀਕੋ ਦੇ ਇਲਾਕੇ ਦੇ ਵਿੱਚ। ਕਹਿੰਦੇ ਹੁਣ ਤੱਕ 1000 ਅਜਿਹੇ ਮਾਮਲੇ 2021 ਦੇ ਵਿੱਚ ਜਿਹੜੇ ਉਹ ਵਾਪਰੇ, ਜਿਨ੍ਹਾਂ ਵਿੱਚ ਫੈਮਿਸਾਈਡ ਜਿਸ ਨੂੰ ਕਲਾਸੀਫਾਈ ਜਿਹੜਾ ਉਹ ਕੀਤਾ ਗਿਆ ਆ। ਸੋ ਇਹ ਬਹੁਤ ਹੀ ਮੰਦਭਾਗੀ ਜਿਹੜੀ ਇਹ ਘਟਨਾ, ਦੇਖੋ ਕਿੰਨਾ ਘਿਨਾਉਣਾ ਕੰਮ ਆ, ਕਿੱਦਾਂ ਦੀ ਜਿਹੜੇ ਉਹ ਬੰਦਾ ਬੁੜੀ ਹੋਣਗੇ ਜਿਨ੍ਹਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਇੰਗਲੈਂਡ ਦੇ ਕਿੰਗ ਚਾਰਲਸ ਉਹ ਕੱਲ ਇੱਕ ਨਵਾਂ ਗੁਰਦੁਆਰਾ ਸਾਹਿਬ ਬਣਿਆ ਹੈਗਾ ਇੰਗਲੈਂਡ ਦੇ ਵਿੱਚ, ਲੂਟਨ ਏਰੀਆ ਆ, ਉੱਥੇ ਉਹ ਵਿਜ਼ਿਟ ਕਰਨ ਗਏ, ਗੁਰਦੁਆਰਾ ਸਾਹਿਬ ਦੇ ਗਏ। ਉਹ ਤੋਂ ਬਾਅਦ ਉੱਥੇ ਲੋਟਨ ਸਿੱਖ ਸੂਪ ਕਿਚਨ, ਇਹ ਇੱਕ ਬਹੁਤ ਵੱਡੀ ਉਹਨਾਂ ਨੇ ਕਿਚਨ ਬਣਾਈ ਹੋਈ ਆ। ਕਿਚਨ ਦਾ ਮਤਲਬ ਇਹ ਹੈ ਵੀ ਲੰਗਰ ਉਹ ਹਰ ਰੋਜ਼ 24 ਆਵਰ ਜਿਹੜੇ ਲੋਕਾਂ ਨੂੰ ਜ਼ਰੂਰਤ ਹੁੰਦੀ ਹੈਗੀ ਆ, ਹੋਮਲੈਸ ਆ ਜਾਂ ਹੋਰ ਫੂਡ ਦੀ, ਉਹ ਉਹਨਾਂ ਨੂੰ ਪ੍ਰੋਵਾਈਡ ਕਰਦੇ ਆ। ਤੇ ਕਿੰਗ ਚਾਰਲਸ ਨੇ ਉਹਨਾਂ ਦਾ ਜਿਹੜਾ ਬਹੁਤ ਜ਼ਿਆਦਾ ਐਪਰੀਸ਼ੀਏਸ਼ਨ ਦਿੱਤੀ ਆ ਵੀ ਵਧੀਆ ਸਿੱਖ ਕੰਮ ਕਰ ਰਹੇ। ਉਸ ਤੋਂ ਬਾਅਦ ਜਿਹੜੇ ਸਕੂਲ ਦੇ ਬੱਚੇ ਆ ਉਹਨਾਂ ਨੂੰ ਵੀ ਮਿਲੇ ਆ, ਉਹਨਾਂ ਨੂੰ ਵੀ ਉਹਨਾਂ ਨੇ ਐਪਰੀਸ਼ੀਏਟ ਕੀਤਾ ਵੀ ਤੁਸੀਂ ਆਪਣਾ ਮਾਰਸ਼ਲ ਆਰਟਸ ਤੇ ਪੰਜਾਬੀ ਵੀ ਸਿੱਖ ਰਹੇ ਆ, ਵਧੀਆ ਗੱਲ ਆ। ਤੋ ਆਪ ਜਿਹੜਾ ਆ ਕਿੰਗ ਕਾਫੀ ਜ਼ਿਆਦਾ ਜਿਹੜੀ ਆ ਸਿੱਖਾਂ ਦੀ ਉੱਥੇ ਐਪਰੀਸ਼ੀਏਸ਼ਨ ਕੀਤੀ ਹੈਗੀ ਜੀ। ਫਲੱਡਿੰਗ ਦੀ ਇੱਕ ਰਿਪੋਰਟ ਜਿਹੜੀ ਇਹ ਕਲਾਈਮੇਟ ਚੇਂਜ ਨੂੰ ਲੈ ਕੇ ਜਿਹੜੀ ਆ ਰਹੀ ਹੈ। ਕਹਿੰਦੇ ਕੈਲੀਫੋਰਨੀਆ ਦੇ ਕਈ ਜਿਹੜੇ ਏਅਰਪੋਰਟਸ ਦੇ ਆਪਰੇਸ਼ਨ ਆ, ਉਹਨਾਂ ਦੇ ਉੱਤੇ ਗੰਭੀਰ ਜਿਹੜੇ ਇਸ ਤੇ ਸਿੱਟੇ ਹੋ ਸਕਦੇ ਨੇ। ਕਹਿੰਦੇ ਵੀ ਜਿਹੜੇ ਪੈਸੀਫਿਕ ਓਸ਼ਨ ਤੇ ਕੈਲੀਫੋਰਨੀਆ ਦੇ ਜਿਹੜੇ ਕੋਸਟ ਆ, ਇਹ ਇਸ ਟਾਈਮ ਇੱਥੇ ਜਿਹੜੀ ਇੱਕ ਵਿਸ਼ੇਸ਼ ਜਿਹੜੀ ਸਟੱਡੀ ਕੀਤੀ ਗਈ ਹੈ। ਕਹਿੰਦੇ ਵੀ ਇਹਨਾਂ ਦੇ ਵਿੱਚ ਲਾਸ ਐਂਜਲਸ ਇੰਟਰਨੈਸ਼ਨਲ ਤੇ ਸੈਨ ਫਰਾਂਸਿਸਕੋ ਇੰਟਰਨੈਸ਼ਨਲ ਏਅਰਪੋਰਟ, ਇਹਨਾਂ ਦੋਨਾਂ ਦੇ ਵਿੱਚ ਪਾਣੀ ਭਰਨ ਦੀਆਂ ਜਾਂ ਫਲੱਡਿੰਗ ਦੀਆਂ ਜਿਹੜੀਆਂ ਸੰਭਾਵਨਾਵਾਂ ਆ, ਉਹ ਅੱਗੇ ਦੇ ਨਾਲੋਂ ਹੁਣ ਹੋਰ ਜ਼ਿਆਦਾ ਵੱਧਦੀਆਂ ਜਾਂਦੀਆਂ, ਜਿਸ ਕਰਕੇ ਇਹਨਾਂ ਦੇ ਆਪਰੇਸ਼ਨਸ ਦੇ ਉੱਤੇ ਭੈੜਾ ਅਸਰ ਪੈ ਸਕਦਾ ਆ। ਕਲਾਈਮੇਟ ਰਿਸਕ ਮੈਨੇਜਮੈਂਟ ਦੇ ਦੁਆਰਾ ਇਹ ਜਿਹੜੀ ਸਟੱਡੀ ਆ ਉਸ ਨੂੰ ਪਬਲਿਸ਼ ਕੀਤਾ ਗਿਆ ਆ। ਇਹ ਦੋ ਵੱਡੇ ਏਅਰਪੋਰਟਾਂ ਦੇ ਨਾਲ 43 ਜਿਹੜੇ ਤੱਟਵਰਤੀ ਜਿਹੜੇ ਏਅਰਪੋਰਟਸ ਆ, ਉਹਨਾਂ ਦੇ ਕੰਮਕਾਜ ਦੇ ਉੱਤੇ ਵੀ ਫਲੱਡਿੰਗ ਦੇ ਨਾਲ ਕਹਿੰਦੇ ਕਾਫੀ ਪ੍ਰਭਾਵ ਪੈ ਸਕਦਾ ਹੈਗਾ ਆ। ਸੋ ਕਹਿੰਦੇ ਵੀ 2100 ਤੱਕ ਕੋਸਟਲ ਫਲੱਡਿੰਗ ਆਮ ਜਿਹੜੀ ਆ ਉਹ ਹੋਣ ਦੀਆਂ ਸੰਭਾਵਨਾਵਾਂ ਆ ਤੇ ਉਹਦੇ ਨਾਲ ਇਹਨਾਂ ਏਅਰਪੋਰਟਸ ਦੇ ਕੰਮਕਾਜ ਉੱਤੇ ਕਾਫੀ ਭੈੜਾ ਅਸਰ ਪੈ ਸਕਦਾ ਹੈ। 5.8 ਮਿਲੀਅਨ ਪੈਸੰਜਰ ਇਕੱਲੇ LA ਏਅਰਪੋਰਟ ਤੋਂ ਜਿਹੜੇ ਹਰ ਸਾਲ ਇਸ ਦੇ ਵਿੱਚ ਲੰਘਦੇ ਨੇ ਤੇ 225,000 ਟਨ ਦਾ ਜਿਹੜਾ ਏਅਰ ਕਾਰਗੋ ਇਕੱਲਾ ਜਨਵਰੀ ਤੋਂ ਅਕਤੂਬਰ ਤੱਕ ਹੁਣ ਤੱਕ ਉੱਥੋਂ ਜਿਹੜਾ ਉਹ ਜਾ ਚੁੱਕਾ ਆ। ਸੋ ਇਹ ਇੱਕ ਜ਼ਰੂਰ
ਜਿਹੜਾ ਇਸ ਟਾਈਮ ਹਰਜੋਤ ਸਿੰਘ ਜੀ ਦੇਖਿਆ ਜਾ ਰਿਹਾ ਆ। ਓਬਵੀਅਸਲੀ ਇਹ ਬਹੁਤ 2 ਵੱਡੇ ਏਅਰਪੋਰਟ ਆ, ਇਹਨਾਂ ਨੂੰ ਇਸ ਚੀਜ਼ ਤੋਂ ਫਲੱਡਿੰਗ ਤੋਂ ਬਚਾਉਣ ਦੇ ਲਈ ਉਹ ਆਪਣੇ ਵੱਲੋਂ ਜਿਹੜੀ ਕਾਰਵਾਈ ਆ ਉਹ ਕਰ ਰਹੇ ਹੋਣਗੇ। ਤੇ ਹਰਜੋਤ ਸਿੰਘ ਜੀ, ਜੀ ਜਿਵੇਂ ਆਪਾਂ ਹਰ ਜਿਹੜੇ ਜੀ ਮੰਗਲਵਾਰ ਨੂੰ ਗੱਲਬਾਤ ਕਰਦੇ ਹੁੰਦੇ ਆ ਇੰਸ਼ੋਰੈਂਸ ਦੇ ਜਿਹੜੇ ਉਹ ਬਾਬਤ, ਤੇ ਹਰਜੋਤ ਸਿੰਘ ਜੀ ਆਪਾਂ ਨੂੰ ਮੈਡੀਕੇਅਰ ਦੇ ਨਾਲ ਕਵਰਡ ਕੈਲੀਫੋਰਨੀਆ ਉਸ ਦੇ ਬਾਰੇ ਜਿਹੜੀਆਂ ਉਹ ਜਾਣਕਾਰੀਆਂ ਸਾਂਝੀਆਂ ਕਰਦੇ ਆ। ਸੋ ਹਰਜੋਤ ਸਿੰਘ ਜੀ, ਅੱਜ ਦੀਆਂ ਕਿਹੜੀਆਂ ਜਿਹੜੀਆਂ ਟਾਕਿੰਗ ਪੁਆਇੰਟਸ ਜਿਹੜੇ ਉਹ ਆਪਣੇ ਰਹਿਣਗੇ? ਜੀ ਬਿਲਕੁਲ, ਖਾਲਸਾ ਇੰਸ਼ੋਰੈਂਸ ਏਜੰਸੀ ਦਾ ਲਾਇਸੈਂਸ ਨੰਬਰ 0F89805 ਤੇ ਮੈਡੀਕੇਅਰ ਬਾਰੇ ਦੱਸਦੇ ਜਾਈਏ। ਮੈਡੀਕੇਅਰ ਆਪਾਂ ਪਿਛਲੇ ਦੱਸਦੇ ਆਏ ਹਾਂ, ਬੜਾ ਕੰਪਲਿਕੇਟਡ ਇਸ਼ੂ ਆ। ਜਿਹੜੇ 65 ਟਰਨ ਹੁੰਦੇ ਆ, ਜਿਨ੍ਹਾਂ ਦੀ ਉਮਰ ਹੁੰਦੀ ਆ, ਉਹ ਤਾਂ 90 ਦਿਨ ਪਹਿਲਾਂ ਤੁਹਾਨੂੰ ਚਿੱਠੀਆਂ ਦੇ ਐਨ ਬੰਡਲਾਂ ਦੇ ਬੰਡਲ ਆਣੇ ਸ਼ੁਰੂ ਹੋ ਜਾਂਦੇ। ਬੰਦੇ ਕਨਫਿਊਜ਼ ਬਹੁਤ ਹੁੰਦੇ, ਪਤਾ ਨਹੀਂ ਲੱਗਦਾ ਪਾਰਟ ਏ ਪਾਰਟ ਬੀ ਗਵਰਨਮੈਂਟ ਵੱਲੋਂ ਮਿਲਦਾ ਹੈ, ਪਾਰਟ ਸੀ ਪਾਰਟ ਡੀ ਜਾਂ ਮੈਡੀਕੇਅਰ ਐਡਵਾਂਟੇਜ ਪਲਾਨ ਕਿਹੜੀ ਲੈਣੀ ਆ, ਕਿਹੜੀ ਕੰਪਨੀ ਦੀ ਲੈਣੀ ਆ, ਕਿਹੜੀ ਕੰਪਨੀ 'ਚ ਜ਼ੀਰੋ ਡਿਡਕਟੀਬਲ ਆ, ਕਿਹੜੀ ਕੰਪਨੀ ਤੁਹਾਡੇ ਡਾਕਟਰ ਨੂੰ ਕਵਰ ਕਰਦੀ ਆ, ਕਿਹੜੀ ਕੰਪਨੀ ਤੁਹਾਡੀ ਦਵਾਈਆਂ ਨੂੰ ਕਵਰ ਕਰਦੀ ਆ। ਕਾਫੀ ਜ਼ਿਆਦਾ ਕੰਪਲਿਕੇਟਡ ਆ। ਸੋ ਅਸੀਂ ਬ੍ਰੋਕਰ ਆ, ਅਸੀਂ ਇੱਕ ਕੰਪਨੀ ਨਾਲ ਨਹੀਂ, ਬਹੁਤ ਵਾਰੀ ਤੁਸੀਂ ਦੇਖੋਗੇ ਕਈ ਏਜੰਟ ਆ ਉਹ ਇੱਕੋ ਹੀ ਕੰਪਨੀ ਨੂੰ ਤੁਹਾਨੂੰ ਰੈਫਰ ਕਰੂਗੇ, ਕਿਉਂਕਿ ਉਹ ਇੱਕ ਹੀ ਕੰਪਨੀ ਨਾਲ ਕੰਮ ਕਰਦੇ ਆ। ਅਸੀਂ ਬਹੁਤ ਜ਼ਿਆਦਾ ਕੰਪਨੀਆਂ ਦੇ ਨਾਲ ਕੰਮ ਕਰਦੇ ਆ, ਬ੍ਰੋਕਰ ਆ, ਤੇ ਪੂਰੀ ਤੁਹਾਡੀ ਦਵਾਈਆਂ ਦੀ ਲਿਸਟ ਮੰਗਾ ਕੇ ਤੇ ਉਹਨਾਂ ਨੂੰ ਮੈਚ ਕਰਕੇ ਕਿਹੜੀ ਕੰਪਨੀ 'ਚ ਤੁਸੀਂ ਬੈਟਰ ਰਹੋਗੇ ਉਹ ਦੱਸਾਂਗੇ। ਸੋ ਜਿਹੜੇ ਵੀ ਆਪਣੇ ਸੁਣ ਰਹੇ ਆ 65 ਦੇ ਹੋ ਗਏ ਆ ਜਾਂ 65 ਹੋਣ ਵਾਲੇ ਆ, ਤੇ ਤੁਸੀਂ ਖਾਲਸਾ ਇੰਸ਼ੋਰੈਂਸ ਏਜੰਸੀ ਕਾਲ ਕਰ ਸਕਦੇ ਹੋ 408 272 2500 ਦੇ ਉੱਤੇ। 90 ਕੁ ਦਿਨ ਪਹਿਲਾਂ ਤੁਹਾਡੇ, ਜਦੋਂ ਤੁਸੀਂ 65 ਸਾਲਾਂ ਦੇ ਹੁੰਦੇ ਆ, ਚਿੱਠੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ, ਜਾਂ ਜਿਹੜੇ ਆਲਰੇਡੀ ਹੋ ਚੁੱਕੇ ਆ, ਕਿਉਂਕਿ ਆ 7 ਤਰੀਕ ਤੱਕ ਤੁਸੀਂ ਆਪਣੀ ਮੈਡੀਕੇਅਰ ਐਡਵਾਂਟੇਜ ਪਲਾਨ ਵਗੈਰਾ ਜੋ ਚੇਂਜ ਕਰਨੀ ਆ, ਜਾਂ ਪਾਰਟ ਸੀ ਜਾਂ ਪਾਰਟ ਡੀ, ਉਹ ਡੇਟ ਹੁੰਦੀ ਹੈਗੀ ਆ। ਤੇ ਜੀ ਅਮਰੀਕਾ ਦੇ ਲਗਭਗ ਸਾਰੀਆਂ ਹੀ ਸਟੇਟ ਜਿੱਥੇ ਪੰਜਾਬੀ ਕਾਫੀ ਰਹਿੰਦੇ ਆ, ਉਹਨਾਂ ਸਾਰੀਆਂ ਸਟੇਟ 'ਚ ਆਪਾਂ ਕਰਦੇ ਆ। ਜੇ ਨਾ ਵੀ ਕਰਦੇ ਹੋਵਾਂਗੇ ਉਹ ਸਟੇਟ 'ਚ, ਤੇ ਤੁਹਾਨੂੰ ਜਿਹੜੀ ਸਲਾਹ ਆ ਬਿਲਕੁਲ ਸਹੀ ਦੇ ਦਾਂਗੇ, ਤੇ ਤੁਸੀਂ ਕਾਲ ਕਰਕੇ ਗੱਲਬਾਤ ਕਰ ਲਿਓ। ਕਈ ਵਾਰੀ ਕੀ ਹੁੰਦਾ ਵੀ ਰਾਈਟ ਵੇ ਨਹੀਂ ਹੁੰਦੀ, ਕਿਉਂਕਿ ਅੱਜ ਕੱਲ ਬਿਜ਼ੀ ਬਹੁਤ ਆ। ਠੀਕ ਹੈ। ਇੱਕ ਤਾਂ ਇਹ ਆ ਵੀ ਮੈਡੀਕੇਅਰ, ਦੂਜਾ ਸਾਡੇ ਹਜ਼ਾਰਾਂ ਦੇ ਹਿਸਾਬ ਨਾਲ ਕਵਰਡ ਕੈਲੀਫੋਰਨੀਆ ਦੇ ਕਸਟਮਰ ਆ, ਉਹਨਾਂ ਦੇ ਰਿਨਿਊਅਲ ਹੁੰਦੇ ਆ, ਤੇ ਇਸ ਕਰਕੇ ਪਰ ਕਾਲ ਤੁਹਾਨੂੰ ਸੇਮ ਡੇ ਜ਼ਰੂਰ ਰਿਟਰਨ ਕਰਕੇ ਤੁਹਾਡੇ ਨਾਲ ਡਿਸਕਸ ਕਰ ਲਾਂਗੇ। ਇਸੇ ਤਰ੍ਹਾਂ ਕਵਰਡ ਕੈਲੀਫੋਰਨੀਆ ਦਾ, ਕਵਰਡ ਕੈਲੀਫੋਰਨੀਆ 15 ਨਵੰਬਰ ਤੱਕ ਜੇ ਤੁਸੀਂ ਕਰਾਉਂਗੇ, ਸੌਰੀ 15 ਦਸੰਬਰ ਤੱਕ, ਤੇ ਤੁਹਾਡੀ ਜਨਵਰੀ ਪਹਿਲੀ ਤੋਂ ਸਟਾਰਟ ਹੋ ਜਾਣੀ ਆ। ਤੇ ਜੇ ਤੁਸੀਂ ਲੇਟ ਕਰਾਉਂਗੇ 30 ਦਸੰਬਰ ਤੱਕ, ਫੇਰ 1 ਫਰਵਰੀ ਤੋਂ ਸਟਾਰਟ ਹੋਊਗੀ। ਸੋ ਇਹ ਮੇਕ ਸ਼ੋਰ ਕਰ ਲਿਓ। ਅੱਜ ਕੱਲ ਲੇ ਆਫ ਬਹੁਤ ਹੋ ਰਹੀ ਆ, ਬਹੁਤ ਸਾਰੇ ਕੰਪਨੀਆਂ 'ਚ ਲੇ ਆਫ ਹੋ ਰਹੇ ਆ, ਤੇ ਜਿਹੜੀਆਂ ਉਹਨਾਂ ਦੀਆਂ ਪਲਾਨ ਹੁੰਦੀਆਂ ਉਹ ਕਈ ਵਾਰ ਮਹਿੰਗੀਆਂ ਹੁੰਦੀਆਂ ਹੈਗੀਆਂ। ਸੋ ਤੁਸੀਂ ਜਿਹੜੀ ਆ ਕਵਰਡ ਕੈਲੀਫੋਰਨੀਆ ਲਈ ਕੁਆਲੀਫਾਈ ਕਰ ਸਕਦੇ ਆ, ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਭੁਲੇਖਾ ਹੁੰਦਾ ਹਜੇ ਤੱਕ ਵੀ। ਲਗਭਗ 8 ਸਾਲ ਹੋ ਗਏ ਕਰਦਿਆਂ ਨੂੰ ਸਾਨੂੰ ਕਵਰਡ ਕੈਲੀਫੋਰਨੀਆ ਨੂੰ। ਆਪਣੇ ਜਿਹੜੇ ਕਸਟਮਰਸ ਆ, ਆਮ ਜਿਹੜੇ ਲੋਕ ਆਪਾਂ ਕਹਿ ਦਿੰਦੇ ਆ, ਉਹਨਾਂ ਨੂੰ ਹਜੇ ਵੀ ਨਹੀਂ ਪਤਾ ਲੱਗਾ ਵੀ ਕਿਹੜੀ ਇਨਕਮ ਦੇ ਉੱਤੇ ਤੁਸੀਂ ਕੁਆਲੀਫਾਈ ਕਰਨਾ ਆ। ਠੀਕ ਸੋ ਹੈ। ਇਹ ਮੈਂ ਦੱਸਦਾ ਜਾਵਾਂ, ਜਿਹੜੀ ਕਵਰਡ ਕੈਲੀਫੋਰਨੀਆ ਤੁਹਾਡੀ ਸਟਾਰਟ ਹੋਣੀ ਆ, ਚਾਹੇ ਤੁਸੀਂ ਪਹਿਲਾਂ ਤੋਂ ਚੱਲ ਰਹੀ ਆ, ਰਿਨਿਊ ਹੋਣੀ ਆ, ਜਾਂ ਨਵੀਂ ਕਰਨੀ ਆ, ਜਨਵਰੀ 1 2023 ਤੋਂ ਜੋ ਸਟਾਰਟ ਹੋਣੀ ਆ, ਉਹਦੀ ਜਿਹੜੀ ਇਨਕਮ ਆ ਉਹ ਬੇਸਡ ਹੋਣੀ ਆ ਤੁਹਾਡੀ ਈਅਰ 2023 ਦੀ, ਜਿਹੜੀ 24 'ਚ ਜਾ ਕੇ ਫਾਈਲ ਕਰਨੀ ਆ। ਸੋ ਬਹੁਤ ਵਾਰ ਹੁੰਦਾ, ਨਹੀਂ ਜੀ ਮੇਰੀ ਤਾਂ 20,000 ਇਨਕਮ ਆ, ਤੇ ਤੁਸੀਂ ਉਹੀ ਭਰਦੇ ਹੋ, ਤੇ ਜਦੋਂ ਪੁੱਛਦੇ ਅਗਲੇ ਸਾਲ ਕਿੰਨੀ ਹੋਣੀ ਆ, ਕਹਿੰਦੇ ਉਹਦੇ ਨਾਲ ਕੀ ਲੈਣਾ ਦੇਣਾ। ਅਗਲੇ ਸਾਲ ਤੇ ਹੀ ਡਿਪੈਂਡ ਕਰਦਾ ਆ, ਕਿਉਂਕਿ ਅਗਲੇ ਸਾਲ ਤੁਹਾਡੀ 40,000 ਹੋ ਗਈ, ਤੇ ਆਪਾਂ ਨੂੰ ਕੋਈ ਨਹੀਂ, ਆਪਾਂ ਤਾਂ 20 ਦੀ ਜਗ੍ਹਾ 18 ਵੀ ਭਰ ਦਾਂਗੇ। ਪਰ ਜਦੋਂ ਤੁਹਾਡੇ ਟੈਕਸ ਫਾਈਲ ਕਰਨਾ, ਉਹਨੀ ਸੈਂਟ ਟੂ ਸੈਂਟ ਮੈਚ ਕਰਨੀ ਆ, ਨੋ ਮੈਟਰ ਬਟ। ਕਈ ਵਾਰੀ ਕੀ ਹੁੰਦਾ, ਸਾਡੇ ਕੋਲ ਕਸਟਮਰ ਆਉਂਦੇ ਆ, ਅਸੀਂ ਬਿਲਕੁਲ ਸਹੀ ਦੱਸੀਦਾ ਵੀ ਭਾਈ ਆਹ ਹੋਣਾ ਆ, ਤੇ ਬਾਅਦ ਚ ਨਹੀਂ ਤੁਹਾਨੂੰ ਪਲੰਟੀ ਦੇਣੀ ਪੈਣੀ ਆ, ਉਹ ਫੇਰ ਹੋਰ ਕਿਤੇ ਚੱਲ ਜਾਂਦੇ ਆ, ਮੁੜ ਕੇ ਫੇਰ ਕਾਲ ਕਰਦੇ ਭਾਜੀ ਸਾਡੇ ਨਾਲ ਤਾਂ ਏਦਾਂ ਹੋ ਗਏ। ਸੋ ਇਹ ਮੇਕ ਸ਼ੋਰ ਕਰੋ। ਸੋ ਕਈ ਵਾਰੀ ਕੀ ਹੁੰਦਾ ਵੀ ਜੇ ਤਾਂ ਤੁਸੀਂ ਆਪਾਂ W2 ਦੇ ਉੱਤੇ ਆ, ਪੇ ਸਟੱਬ ਤੇ ਆ, ਤੇ ਤੁਹਾਡੀ ਇਨਕਮ ਆਲਮੋਸਟ ਸੇਮ ਹੀ ਹੁੰਦੀ ਆ, ਜਿੰਨੀ 2022 ਚ 23 ਚ ਮੈਂ ਵੀ 2-4 ਵੱਧ ਘੱਟ ਹੋ ਜੂਗੀ। ਕਈ ਵਾਰ ਸੈਲਫ ਇੰਪਲਾਈਡ ਹੁੰਦੇ ਆ, ਉਹਦੇ ਚ ਵੱਧ ਘੱਟ ਹੋ ਜਾਂਦੀ ਆ। ਖਾਸ ਕਰਕੇ ਇਸ ਵਾਰੀ ਬਹੁਤ ਫਰਕ ਪੈਣਾ ਜੋ ਟਰੱਕਿੰਗ ਇੰਡਸਟਰੀ ਦੇ ਵਿੱਚ ਆ, ਜਿਨ੍ਹਾਂ ਦੀ ਪਿਛਲੇ ਸਾਲ ਇਨਕਮ ਬਹੁਤ ਜ਼ਿਆਦਾ ਸੀ, ਇਸ ਸਾਲ ਕਾਫੀ ਘੱਟ ਹੈਗੀ ਆ, ਆਪਾਂ ਨੂੰ ਪਤਾ। ਸੋ ਅਗਲੇ ਸਾਲ ਵੀ ਘੱਟ ਹੋਣੀ ਆ, ਕਿਉਂਕਿ ਬਿਜ਼ਨਸ ਸਲੋ ਆ, ਹੋਰ ਸਟੋਰਾਂ ਵਾਲੇ ਜੋ। ਸੋ ਆਪਾਂ ਕਿਉਂਕਿ ਹਜ਼ਾਰਾਂ ਲੋਕਾਂ ਦੇ ਹਿਸਾਬ ਨਾਲ ਡੀਲ ਕਰਦੇ ਆ, ਤੇ ਥੋੜਾ ਸਾਨੂੰ ਨੌਲੇਜ ਹੁੰਦਾ ਹੈਗਾ ਆ। ਕਈ ਵਾਰੀ ਬੰਦਾ ਇੱਕੋ ਚਲਾਉਂਦਾ ਟਰੱਕ, ਉਹਨੂੰ ਫਿਗਰ ਆਊਟ ਹੀ ਨਹੀਂ ਹੁੰਦਾ ਵੀ ਮੇਰੀ ਨੈਟ ਇਨਕਮ ਕਿੰਨੀ ਹੋਣੀ ਆ ਖਰਚੇ ਕੱਢ ਕੇ। ਸੋ ਆਪਾਂ ਅੰਦਾਜ਼ਾ ਲਾ ਕੇ, ਜਾਂ ਸਾਰੇ ਬਾਕੀ ਦੇ ਇੰਨੇ ਕਰ ਰਹੇ ਆ, ਤੇ ਉਸ ਹਿਸਾਬ ਦੇ ਨਾਲ ਤੁਹਾਨੂੰ ਦੱਸ ਦਿੰਦੇ ਆ। ਸੋ ਤੁਸੀਂ ਜਿਨ੍ਹਾਂ ਨੇ ਰਿਨਿਊ ਕਰਾ ਲਈ ਆ,
ਰਿਨਿਊ ਕਰਾਉਣੀ ਆ, ਪਲਾਨ ਚੇਂਜ ਕਰਨੀ ਆ, ਉਹ ਤੁਸੀਂ ਕਾਲ ਕਰ ਲਿਓ 408 272 2500 ਤੇ। ਜਿਨ੍ਹਾਂ ਨੇ ਨਵੀਂ ਕਰਾਉਣੀ ਆ ਉਹ ਵੀ ਜ਼ਰੂਰ ਤੁਸੀਂ ਕਾਲ ਕਰ ਸਕਦੇ ਹੋ। ਤੇ ਤੁਹਾਡੇ 3-4 ਡਾਕੂਮੈਂਟ ਚਾਹੀਦੇ ਆ। ਇੱਕ ਤਾਂ ਤੁਹਾਡਾ ਇਮੀਗ੍ਰੇਸ਼ਨ ਸਟੇਟਸ ਚਾਹੀਦਾ, ਵਰਕ ਪਰਮਿਟ, ਗ੍ਰੀਨ ਕਾਰਡ, ਸਿਟੀਜ਼ਨ ਕੁਛ ਵੀ ਹੈਗਾ। ਦੂਜਾ ਤੁਹਾਡਾ ਡਰਾਈਵਿੰਗ ਲਾਇਸੈਂਸ ਜਾਂ ਆਈਡੀ, ਤੇ ਤੀਜਾ ਤੁਹਾਡੀ ਟੈਕਸ ਰਿਟਰਨ ਦੀ ਕਾਪੀ 1040 ਫਾਰਮ ਦਾ ਜਿਹੜਾ ਦੂਜਾ ਪੇਜ ਹੁੰਦਾ ਜਿਹਦੇ ਤੇ ਲਿਖਿਆ ਹੁੰਦਾ ਤੁਹਾਡੀ ਨੈਟ ਐਡਜਸਟਡ ਗ੍ਰੋਸ ਇਨਕਮ, ਤੇ ਜਾਂ ਤੁਹਾਡਾ ਪੇ ਸਟੱਬ, ਜਾਂ ਕਈ ਵਾਰੀ ਤੁਸੀਂ ਲੈਟਰ ਵੀ ਉਹ ਇੱਕ ਤੇ ਸਾਈਨ ਕਰ ਸਕਦੇ ਵੀ ਸਾਡੀ ਇੰਨੀ ਐਸਟੀਮੇਟਡ ਇਨਕਮ ਹੋਣੀ ਹੈਗੀ ਆ। ਸੋ ਇਹ ਚੀਜ਼ਾਂ ਆਪਾਂ ਤੁਹਾਨੂੰ ਆਫਿਸ ਵਿੱਚ ਵੀ ਨਹੀਂ ਆਉਣ ਦੀ ਜ਼ਰੂਰਤ। ਸਾਡੇ ਕੋਲ ਬਹੁਤ ਸਾਰੇ ਅੱਜ ਕੱਲ੍ਹ ਮੀਡੀਅਮ ਹੈਗੇ ਆ, ਈਮੇਲ ਹੈਗੀ ਆ, ਫੈਕਸ ਆ, ਵਟਸਐਪ ਆ, ਕਿੰਨੇ ਜ਼ਿਆਦਾ ਤਰੀਕੇ ਆ, ਉਹਨਾਂ ਦੇ ਨਾਲ ਆਪਾਂ ਡਾਕੂਮੈਂਟ ਤੁਹਾਤੋਂ ਲੈ ਸਕਦੇ ਹੈਗੇ ਆ। ਸੋ ਇੱਕ ਵਾਰੀ ਫੇਰ ਦੱਸਦੇ ਜਾਵਾਂ, ਖਾਲਸਾ ਇੰਸ਼ੋਰੈਂਸ ਏਜੰਸੀ 1992 ਚ ਬਿਜ਼ਨਸ ਚ ਆ, ਤੇ ਆਪਾਂ 2014 ਤੋਂ ਹੀ ਜਦੋਂ ਕਵਰ ਕੈਲੀਫੋਰਨੀਆ ਸ਼ੁਰੂ ਹੋਈ ਸੀ ਉਦੋਂ ਤੋਂ ਹੀ ਪੂਰੀ ਕੈਲੀਫੋਰਨੀਆ ਦੇ ਵਿੱਚ ਕਰ ਰਹੇ ਆ, ਤੇ ਮੈਡੀਕੇਅਰ ਪੂਰੇ ਅਮਰੀਕਾ ਦੇ ਵਿੱਚ। ਜੀ ਜੀ ਬਿਲਕੁਲ। ਸੋ ਬਿਲਕੁਲ ਸੋਤਿਓ ਕਾਲ ਕਰ ਸਕਦੇ ਹੋ 408 272 2500 4082722500। ਇੱਕ ਜਿਹੜੀ ਹਰਜੋਤ ਸਿੰਘ ਜੀ, ਚਲੋ ਕਈ ਦੀ ਬੰਦੇ ਸੁਣਦੇ ਆ, ਨਹੀਂ ਪਤਾ ਹੁੰਦਾ, ਜਿਹੜੀ ਇਹ ਜਿਹੜੀ ਮੈਡੀਕੇਅਰ ਆ ਇਹ ਸਿਰਫ 65 ਸਾਲ ਦੀ ਉਮਰ ਵਾਲਿਆਂ ਨੂੰ ਹੀ ਆ, ਜਿਹੜੇ ਸਿਟੀਜ਼ਨ ਸੋ ਆ ਅਮਰੀਕਾ ਉਹਨਾਂ ਦੇ ਲਈ ਵਿੱਚ ਆ, ਜਾਂ ਇਹ ਜਿਹੜੀਆਂ ਇਮੀਗ੍ਰੈਂਟ ਕਮਿਊਨਿਟੀ ਆ ਨਾ ਉਹਨਾਂ ਦੇ ਲਈ ਇੱਕ ਬਹੁਤ ਵੱਡਾ ਇਸ਼ੂ ਆ। ਅਮਰੀਕਾ ਦੇ ਵਿੱਚ ਕੀ ਆ ਵੀ ਜਦੋਂ ਤੁਸੀਂ 65 ਸਾਲਾਂ ਦੇ ਹੋ ਜਾਂਦੇ ਤੁਹਾਨੂੰ ਮੈਡੀਕੇਅਰ ਮਿਲਦਾ ਹੈ ਹਰ ਇੱਕ ਨੂੰ। ਤੇ ਪ੍ਰੋਬਲਮ ਕੀ ਆ ਵੀ ਆਪਣੀ ਕਮਿਊਨਿਟੀ ਨਾਲ ਜਾਂ ਜਿਹੜੇ ਇਮੀਗ੍ਰੈਂਟ ਹੋਏ ਆ ਵੀ ਜਦੋਂ ਸਾਡੇ ਪੇਰੈਂਟਸ ਆਉਂਦੇ ਜਾਂ ਆਪਾਂ ਆਏ ਆ ਲੇਟ ਆਏ ਆ, ਸਾਡੇ 40 ਕੁਆਟਰ ਨਹੀਂ ਬਣੇ। ਜੇ 40 ਕੁਆਟਰ ਦਾ ਮਤਲਬ 10 ਸਾਲ ਤੁਸੀਂ ਕੰਮ ਨਹੀਂ ਕੀਤਾ ਤੇ ਤੁਸੀਂ ਫਿਰ ਮੈਡੀਕੇਅਰ ਲਈ ਐਲੀਜੀਬਲ ਨਹੀਂ ਹੈਗੇ। ਓਕੇ, ਫਿਰ ਤੁਹਾਨੂੰ ਜਾਂ ਤਾਂ ਕਵਰਡ ਕੈਲੀਫੋਰਨੀਆ, ਜਾਂ ਫਿਰ ਤੁਹਾਨੂੰ ਕਾਉਂਟੀ ਦਾ ਮੈਡੀਕਲ, ਜਾਂ ਫਿਰ ਪ੍ਰਾਈਵੇਟ ਇੰਸ਼ੋਰੈਂਸ ਲੈਣੀ ਪੈਂਦੀ। ਸੋ ਕਾਫੀ ਕੁਛ ਆਉਂਦਾ ਹੈਗਾ, ਪਰ ਕਈ ਬੰਦੇ ਆ ਜਿੱਦਾਂ ਉਹ ਕਹਿੰਦੇ ਇੱਕ ਦੂਜੇ ਵੱਲ ਦੇਖ ਕੇ ਵੀ ਕਰ ਲੈਂਦੇ ਆ ਵੀ ਘਰ ਵੀ ਹੁੰਦਾ ਹੈਗਾ, ਫਿਰ ਕਾਉਂਟੀ ਦਾ ਮੈਡੀਕਲ ਲੈ ਲੈਂਦੇ ਫ੍ਰੀ, ਜਦ ਕਿ ਤੁਹਾਡੇ ਘਰ ਚਿੱਠੀ ਆਉਂਦੀ ਹੈ ਕਲੀਅਰਲੀ ਵੀ ਜੇ ਤੁਸੀਂ ਕਾਉਂਟੀ ਦਾ ਮੈਡੀਕਲ ਲੈਣੇ ਆ 65 ਸਾਲਾਂ ਤੋਂ ਉੱਤੇ ਆ, ਤੇ ਜਦੋਂ ਤੁਹਾਡਾ ਘਰ ਵਿਕਣਾ ਆ ਜਾਂ ਤੁਹਾਡੀ ਹੋਣੀ ਆ ਤੇ ਸਟੇਟ ਤੁਹਾਡੇ ਘਰ ਦੇ ਉੱਤੇ ਕਲੇਮ ਕਰ ਸਕਦੀ ਆ। ਇਹ ਬਿਲਕੁਲ ਲੈਟਰਸ ਦੇ ਵਿੱਚ ਲਿਖਿਆ ਹੁੰਦਾ, ਕਿਉਂਕਿ ਜਿੰਨੀ ਕਾਸਟ ਆ ਨਾ ਮੈਡੀਕਲ ਦੀ ਉਹ ਤੁਹਾਤੋਂ ਰਿਕਵਰ ਕਰ ਸਕਦੀ ਆ। ਸੋ ਕਈ ਵਾਰੀ ਹੁੰਦਾ ਵੀ ਪੈਸੇ ਲੁਕਾਉਂਦੇ ਆ, ਇੱਧਰ ਪਾ ਦਿਓ ਉੱਧਰ ਪਾ ਦਿਓ, $2000 ਤੋਂ ਵੱਧ ਨਾ ਹੋਣ, ਜਦ ਕਿ ਸਿੱਧੇ ਤਰੀਕੇ ਨਾਲ ਤੁਹਾਡਾ ਹੋ ਸਕਦਾ ਥੋੜੇ ਜਿਹੇ ਪੈਸੇ ਦੇ ਕੇ। ਸੋ ਇਹ ਮੇਕ ਸ਼ੋਰ ਜ਼ਰੂਰ ਕਰ ਲਿਆ ਕਰੋ, ਹਨਾ। ਜੀ ਜੀ ਬਿਲਕੁਲ। ਸੋ ਕਾਲ ਕਰ ਲਿਓ ਜੀ 408 272 2500 4082722500। ਕੋਈ ਸਵਾਲ ਨੇ, ਤੁਸੀਂ ਵੇਖੋ ਵੀ ਐਲੀਜੀਬਲ ਆ ਨਹੀਂ ਐਲੀਜੀਬਲ, ਜਾਂ ਕੀ ਤੁਹਾਡੇ ਕੋਲ ਹੋਰ ਚੋਇਸ ਜਿਹੜੀ ਇਸ ਦੇ ਵਿੱਚ ਹੈ, ਉਸ ਦੇ ਬਾਰੇ ਤੁਸੀਂ ਜ਼ਰੂਰ ਇਹਨਾਂ ਦੇ ਨਾਲ ਸੰਪਰਕ ਜਿਹੜਾ ਉਹ ਤੁਸੀਂ ਕਰ ਸਕਦੇ ਆ। 408 272 2500 ਦੇ ਉੱਤੇ ਇਹਨਾਂ ਦੇ ਨਾਲ ਸੰਪਰਕ ਕਰ ਲਿਓ। ਤੇ ਹਰਜੋਤ ਸਿੰਘ ਜੀ, ਹੁਣ ਆਪਾਂ ਇਜਾਜ਼ਤ ਲੈਂਦੇ ਹਾਂ ਜੀ, ਸਮਾਂ ਵੀ ਆਪਣੇ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤ ਹੈ। ਤੇ ਬਹੁਤ ਬਹੁਤ ਸ਼ੁਕਰੀਆ ਇਹਨਾਂ ਸਾਰੀਆਂ ਜਾਣਕਾਰੀਆਂ ਨੂੰ ਸਾਂਝਾ ਕਰਨ ਦੇ ਲਈ। ਮਿਹਰਬਾਨੀ, ਸਤਿ ਸ਼੍ਰੀ ਅਕਾਲ।